ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਖਹੁ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ
ਮੂਕ ਉਚ ਰਹਿ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਜਿਉ ਬੁਲਾਵਹਿ ਤਿਉ ਬੁਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਹਰਿ ਪ੍ਰੀਤ ਅੰਤਰ ਮਨ ਬੇਦਿਆ, ਹਰਿ ਬਿਨ ਰਹਿਣ ਨਾ ਜਾਈ। ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰਿ ਨਾਈ। ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ। ਰਹਾਉ ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਈ। ਗੁਰਮੁਖ ਜਲ ਪਾਵੇ ਸੁਖ ਸਹਜੇ, ਰਹਿਆ ਭਾਏ ਸਮਾਈ। ਮਨਮੁਖ ਭੂਖੇ ਦੈਤ ਡੋਲੇ, ਬਿਨ ਨਾਵੇ ਦੁਖ ਪਾਈ। ਜਨਮ ਮਰੈ ਫਿਰ ਜੂਨੀ ਆਵੈ, ਦਰਗਹ ਮਿਲੈ ਸਜਾਈ। ਕਿਰਪਾ ਕਰੇ ਤਾ ਹਰ ਗੁਣ ਗਾਵਹਿ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਿਆਲ ਭਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਹਰਿ ਸਿਉ ਪ੍ਰੀਤ ਅੰਤਰ ਮਨ ਬੇਦਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ,
ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਲੱਗਣੇ ਕਰਕੇ ਜੀਵ ਦਾ ਹਿਰਦਾ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਜਿੰਨੀ ਦੇਰ ਤੱਕ ਪਰਮਾਤਮਾ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਨਹੀਂ ਲੱਗਦਾ, ਉਨੀ ਦੇਰ ਤੱਕ ਸੰਸਾਰ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਪਰਮਾਤਮਾ ਕਿਰਪਾ ਕਰੇ, ਤਰਸ ਕਰੇ, ਆਪਣੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਲਗਾ ਦੇਵੇ, ਤਾਂ ਹੀ ਇਹ ਜੀਵ ਹਿਰਦੇ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜੁੜਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਫਿਰ ਜੀਵ ਦੇ ਅੰਦਰ ਦੇ ਜਿਹੜੇ ਭਰਮ ਹਨ, ਵਹਿਮ ਹਨ, ਸਾਰੇ ਨਿਵਰਤ ਹੋ ਜਾਂਦੇ ਆ, ਅਭਾਵ ਹੋ ਜਾਂਦੇ ਨੇ। ਜਿਨ੍ਹਾਂ ਭਰਮਾਂ ਦਾ ਸ਼ਿਕਾਰ ਹੋਇਆ, ਪਰਮਾਤਮਾ ਤੇ ਨਿਸ਼ਚਾ ਨਹੀਂ ਸੀ ਧਾਰਨ ਕਰਦਾ, ਉਹ ਭਰਮ ਰੂਪੀ ਪਰਦੇ ਵੀ ਮਹਾਰਾਜ ਕਹਿੰਦੇ ਕੱਟੇ ਜਾਂਦੇ ਆ। ਜਿਨ੍ਹਾਂ ਭਰਮ ਦੇ ਪਰਦਿਆਂ ਕਰਕੇ ਪਰਮਾਤਮਾ ਦੀ ਪਹਿਚਾਣ ਨਹੀਂ ਸੀ ਕਰ ਸਕਦਾ, ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਪਰਮਾਤਮਾ ਦੇ ਚਰਨਾਂ ਦਾ ਪਿਆਰ ਸਭ ਤੋਂ ਅਮੋਲਕ ਦਾਤ ਹਜੂਰ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਾਵਨ ਸ਼ਬਦ ਰਾਹੀਂ ਆਓ ਪਿਆਰ ਦੇ ਨਾਲ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਹਰਿ ਸਿਓ ਪ੍ਰੀਤ ਅੰਤਰ ਮਨ ਬੇਦਿਆ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਐ ਗੁਰਸਿੱਖੋ, ਜਿਨ੍ਹਾਂ ਦੇ ਹਿਰਦਿਓਂ ਪ੍ਰੀਤ ਲੱਗੀ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ, ਤਿਨਾਂ ਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਵਿੰਨਿਆ ਗਿਆ ਹੈ। ਭਾਵ ਇੱਕ ਮਿਕ ਹੋ ਗਿਆ ਹੈ, ਜੁੜ ਗਿਆ ਹੈ, ਪ੍ਰਮਾਤਮਾ ਦੇ ਚਰਨਾਂ ਦੇ ਨਾਲ ਹੀ ਜੁੜ ਜਾਣਾ ਕੀਤਾ ਹੈ। ਜਿਨ੍ਹਾਂ ਦੇ ਹਿਰਦੇ ਪ੍ਰਮਾਤਮਾ ਦੀ ਚਰਨਾਂ ਦੀ ਪ੍ਰੀਤ ਲੱਗੀ ਹੈ। ਸਾਧ ਸੰਗਤ ਜੀ, ਕੋਈ ਮਨੁੱਖ ਧਨ ਦੇ ਨਾਲ ਪ੍ਰੀਤ ਕਰਦਾ ਹੈ, ਕੋਈ ਪਦਾਰਥਾਂ ਦੇ ਨਾਲ, ਕੋਈ ਸੰਸਾਰ ਦੇ ਨਾਲ ਪ੍ਰੀਤ ਕਰਦਾ ਹੈ, ਸੰਸਾਰ ਦੇ ਮਾਇਆ ਦੇ ਸੁੱਖਾਂ ਦੇ ਨਾਲ ਪ੍ਰੀਤ ਕਰਦਾ ਹੈ। ਪਰ ਇਹ ਜਿੰਨੀਆਂ ਵੀ ਸੰਸਾਰ ਦੇ ਅੰਦਰ ਮਾਇਕੀ ਪ੍ਰਤੀਤਾਂ ਹਨ, ਜਿੰਨਾ ਵੀ ਮਾਇਆ ਦਾ ਪਿਆਰ ਹੈ, ਭਾਵੇਂ ਜੜ ਹੈ ਚਾਹੇ ਚੇਤਨ ਹੈ, ਇਹ ਸਦੀਵੀ ਕਾਲ ਰਹਿਣ ਵਾਲਾ ਨਹੀਂ ਹੈ। ਇਸ ਪ੍ਰੀਤ ਕਰਕੇ ਜੀਵ ਨੂੰ ਦੁਖੀ ਹੋਣਾ ਪੈਂਦਾ ਹੈ। ਕਦੇ ਆਤਮਿਕ ਸੁੱਖ ਨਹੀਂ ਪ੍ਰਾਪਤ ਹੁੰਦਾ, ਸਗੋਂ ਹੋਰ ਵੀ ਕਈ ਗੁਣਾ ਵੱਧ ਦੁਖੀ ਹੁੰਦਾ। ਕਈ ਵਾਰ ਤਾਂ ਚਿੰਤਾਤਰ ਹੋ ਕਰਕੇ ਬਾਰ-ਬਾਰ ਪਛਤਾਤਾਪ ਕਰਦਾ ਰਹਿੰਦਾ, ਬੜਾ ਚਿੰਤਾ ਦੇ ਸਹਿਤ ਹੋ ਕਰਕੇ ਦੁਖੀ ਹੁੰਦਾ ਹੈ। ਤੇ ਕਈ ਵਾਰ ਇਸ ਨੂੰ ਪਾਉਣ ਦੇ ਵਾਸਤੇ ਬਾਰ-ਬਾਰ ਦੁਖੀ ਹੁੰਦਾ ਰਹਿੰਦਾ, ਚਿੰਤਾ ਦੇ ਕਰਕੇ ਬਾਰ-ਬਾਰ ਹਿਰਦਾ ਤਪਦਾ ਰਹਿੰਦਾ, ਸੜਦਾ ਰਹਿੰਦਾ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਬਾਣੀ ਵਿੱਚ ਬਚਨ ਉਚਾਰਨ ਕੀਤੇ ਹੈ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁਖ ਲੱਗੈ ਨਾ ਕੋਏ। ਸਤਿਗੁਰੂ ਜੀ ਦਾ ਮੁਖ ਵਾਕ ਹੈ, ਜੇ ਪ੍ਰਮਾਤਮਾ ਦੀ ਪ੍ਰੀਤ ਹਿਰਦੇ ਵਿੱਚ ਹੋਵੇ ਫਿਰ ਸਦੀਵੀ ਕਾਲ ਦੇ ਸੁੱਖ ਮਿਲ ਜਾਂਦਾ। ਜਿਹੜਾ ਸੁੱਖ ਕਦੇ ਦੁੱਖਾਂ ਦੇ ਵਿੱਚ ਬਦਲਦਾ ਨਹੀਂ, ਕਦੇ ਵੀ ਦੁੱਖਾਂ ਵਿੱਚੋਂ ਤਬਦੀਲ ਨਹੀਂ ਹੁੰਦਾ। ਜਿਹੜਾ ਪ੍ਰਮਾਤਮਾ ਦੇ ਸਰੂਪ ਦਾ ਸੁੱਖ ਸਦੀਵੀ ਕਾਲ ਦੇ ਜੀਵ ਨੂੰ ਮਿਲ ਜਾਂਦਾ ਹੈ। ਮਹਾਰਾਜ ਕਹਿੰਦੇ ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ। ਜੀਵਨ ਦੇ ਅੰਦਰ ਲੱਗਣ ਵਾਲੇ ਦੁੱਖ ਵੀ ਅਭਾਵ ਹੋ ਜਾਂਦੇ ਜੇ ਪ੍ਰਮਾਤਮਾ ਦੀ ਪ੍ਰੀਤ ਜੀਵ ਦੇ ਹਿਰਦੇ ਅੰਦਰ ਹੋਵੇ। ਜੰਮਣ ਮਰਨ ਦੇ ਭਿਆਨਕ ਦੁੱਖ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੇ ਜਾਂਦੇ ਆ, ਜੇ ਪ੍ਰਮਾਤਮਾ ਦੀ ਪ੍ਰੀਤ ਹਿਰਦੇ ਅੰਦਰ ਧਾਰਨ ਕਰਕੇ ਰੱਖਦਾ ਹੈ। ਇਸ ਪ੍ਰੀਤ ਕਰਕੇ ਹੀ ਸਾਧ ਸੰਗਤ ਜੀ ਪ੍ਰਮਾਤਮਾ ਦੀ ਪ੍ਰਾਪਤੀ ਹੈ। ਤੇ ਜਦੋਂ ਤੱਕ ਜੀਵ ਪ੍ਰਾਪਤੀ ਨਹੀਂ ਕਰ ਲੈਂਦਾ, ਉਦੋਂ ਤੱਕ ਸੰਸਾਰ ਦਾ ਅੰਦਰ ਜੰਮਣ ਤੇ ਮਰਨ ਦਾ ਗੇੜਾ ਕਦੇ ਮੁੱਕਦਾ ਹੀ ਨਹੀਂ ਹੈ। 84 ਦਾ ਗੇੜਾ ਕਦੇ ਵੀ ਸਾਧ ਸੰਗਤ ਜੀ ਖਤਮ ਨਹੀਂ ਹੁੰਦਾ, ਕਦੇ ਨਹੀਂ ਮਿਟਣ ਵਾਲਾ। ਜਦੋਂ ਤੱਕ ਹਿਰਦੇ ਅੰਦਰ ਸੱਚੀ ਪ੍ਰੀਤ ਧਾਰਨ ਕਰਕੇ ਪ੍ਰਮਾਤਮਾ ਨੂੰ ਪਾ ਨਹੀਂ ਲੈਂਦਾ।
ਤੋ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਖ ਰਹੇ ਨੇ, ਹਰਿ ਸਿਉ ਪ੍ਰੀਤ ਅੰਤਰ ਮਨ ਵਿਦਿਆ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਹੈ, ਉਹਨਾਂ ਦਾ ਮਨ ਵਿੰਨਿਆ ਗਿਆ ਪ੍ਰਮਾਤਮਾ ਦੇ ਪ੍ਰੀਤ ਕਰਕੇ। ਪ੍ਰੇਮ ਰੂਪੀ ਬਾਣ ਹਿਰਦੇ ਅੰਦਰ ਲੱਗਣੇ ਕਰਕੇ ਮਨ ਉਹਨਾਂ ਦਾ ਵਿੰਨਿਆ ਗਿਆ ਹੈ। ਜਿਵੇਂ ਤੀਰ ਵਜੇ ਤੇ ਸਾਧ ਸੰਗਤ ਜੀ ਛਾਤੀ ਵਿੰਨੀ ਜਾਂਦੀ ਹੈ ਨਾ, ਵਿੱਚ ਹੀ ਪਰੋ ਦਿੰਦਾ। ਇਸੇ ਪ੍ਰਕਾਰ ਪ੍ਰਮਾਤਮਾ ਦਾ ਪ੍ਰੇਮ ਰੂਪੀ ਸਾਧ ਸੰਗਤ ਜੀ ਬਾਣ ਹੈ। ਮੇਰਾ ਮਨ ਪ੍ਰੇਮ ਲੱਗੋ ਹਰ ਤੀਰ। ਗੁਰੂ ਕੀ ਬਾਣੀ ਦਾ ਮੁੱਖ ਵਾਕ ਹੈ ਕਿ ਪ੍ਰਮਾਤਮਾ ਦਾ ਪ੍ਰੇਮ ਰੂਪੀ ਬਾਣ ਹਿਰਦੇ ਅੰਦਰ ਲੱਗਣਾ ਕੀਤਾ। ਸਾਡਾ ਹਿਰਦਾ ਪ੍ਰਮਾਤਮਾ ਦੇ ਪ੍ਰੇਮ ਰੂਪੀ ਬਾਣ ਵਿੱਚ ਵਿੰਨਿਆ ਗਿਆ ਹੈ। ਹੁਣ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਹੀ ਭਿੱਜਾ ਰਹਿੰਦਾ। ਐਸੀ ਪ੍ਰਮਾਤਮਾ ਨੇ ਇਹ ਦਾਤ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਹਿਰਦੇ ਅੰਦਰ ਪ੍ਰੀਤ ਹੋਣੇ ਕਰਕੇ ਮਨ ਇਹ ਪ੍ਰਮਾਤਮਾ ਦੇ ਪ੍ਰੇਮ ਰੂਪੀ ਤੀਰ ਵਿੱਚ ਹੀ ਵਿੰਨਿਆ ਗਿਆ ਹੈ। ਹਰ ਬਿਨ ਰਹਿਣ ਨਾ ਜਾਈ। ਤੇ ਹੁਣ ਐਸੀ ਅਵਸਥਾ ਬਣ ਗਈ ਹੈ, ਪ੍ਰਮਾਤਮਾ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ, ਵਾਹਿਗੁਰੂ ਦੀ ਯਾਦ ਤੋਂ ਬਿਨਾਂ ਹੁਣ ਖਿਨ ਮਾਤਰ ਸਮਾਂ ਵੀ ਜਿਹੜਾ ਰਿਹਾ ਨਹੀਂ ਜਾਂਦਾ। ਜੇ ਕਿਤੇ ਥੋੜਾ ਸਮਾਂ ਵੀ ਪ੍ਰਮਾਤਮਾ ਦੀ ਯਾਦ ਵਿਸਰਦੀ ਹੈ ਤੇ ਗੁਰਮੁਖ ਪਿਆਰੇ ਇਉਂ ਪ੍ਰਤੀਤ ਕਰਦੇ ਹਨ ਕਿ ਸਾਡੀ ਆਤਮਿਕ ਮੌਤ ਹੋ ਰਹੀ ਹੈ। ਆਖਾ ਜੀਵਾ ਵਿਸਰੈ ਮਰ ਜਾਓ। ਐਸਾ ਮਹਾਰਾਜ ਕਹਿੰਦੇ ਤੇ ਇਹਨਾਂ ਗੁਰਮੁਖਾਂ ਦਾ ਜੀਵਨ ਹੈ। ਸਾਧ ਸੰਗਤ ਜੀ, ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਵਾਂ ਦਾ ਉਧਾਰ ਕਰਦੇ ਹੋਏ ਜਿਸ ਸਮੇਂ ਬਾਬਾ ਚੰਦਰਭਾਨ ਜੀ ਦੇ ਖੂਹ ਤੇ ਆਏ ਸਨ, ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗਾ ਹੈ ਔਰ ਬੜੇ ਮਿੱਠੇ ਪਕਵਾਨ ਹੋਰ ਵੀ ਲੰਗਰ ਪ੍ਰਸ਼ਾਦ ਇਤਿਆਦਿਕ ਪਦਾਰਥ ਤਿਆਰ ਕਰਕੇ ਬੜੇ ਚਾਅ ਦੇ ਨਾਲ ਆਏ ਹਨ ਕਿ ਸਾਡੇ ਲਾਲ ਜੀ ਇੱਥੇ ਆਏ ਹੈ ਤੇ ਇਹਨਾਂ ਨੂੰ ਬੜੇ ਪਿਆਰ ਦੇ ਨਾਲ ਜਾ ਕਰਕੇ ਛਕਾਵਾਂਗੇ, ਕੋਈ ਬਚਨ ਵਿਲਾਸ ਕਰਾਂਗੇ। ਜਦੋਂ ਆਏ ਹਨ ਤੇ ਮਹਾਰਾਜ ਜੀ ਨੇ ਚਰਨਾਂ ਤੇ ਨਮਸਕਾਰ ਕੀਤੀ ਮਾਤਾ ਜੀ ਦੇ। ਫਿਰ ਜਦੋਂ ਸਾਧ ਸੰਗਤ ਜੀ ਥੋੜੇ ਜੇ 2-4 ਬਚਨ ਕੀਤੇ ਆ, ਉਸੇ ਸਮੇਂ ਮਹਾਰਾਜ ਸਾਹਿਬ ਜੀ ਫਿਰ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਹਨ, ਸਿਮਰਨ ਦੇ ਵਿੱਚ ਲੀਨ ਹੋ ਗਏ। ਕੋਈ ਬਚਨ ਨਹੀਂ ਮੁਖ ਤੋਂ ਕਰਦੇ, ਚੁੱਪਤਾ ਧਾਰਨ ਕਰਕੇ ਰੱਖੀ ਹੈ। ਤੇ ਮਾਤਾ ਜੀ ਸੁਭਾਵਿਕ ਹੀ ਕਹਿਣ ਲੱਗੇ, ਲਾਲ ਜੀ ਤੁਸੀਂ ਸਾਡੇ ਨਾਲ ਬਚਨ ਕਿਉਂ ਨਹੀਂ ਕਰਦੇ? ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਿਉਂ ਨਹੀਂ ਕਰਦੇ? ਤੇ ਉਸ ਸਮੇਂ ਫਿਰ ਕਹਿਣ ਲੱਗੇ ਕਿ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ, ਵਾਹਿਗੁਰੂ ਦੀ ਪ੍ਰੀਤ ਸਾਡੇ ਹਿਰਦੇ ਅੰਦਰ ਲੱਗੀ ਹੋਈ ਹੈ। ਜਿਵੇਂ ਹੇ ਮਾਤਾ ਜੀ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢੀ ਤੇ ਕਿਵੇਂ ਤੜਫਦੀ ਹੈ, ਇਦਾਂ ਪ੍ਰਮਾਤਮਾ ਦੇ ਪਿਆਰ ਤੋਂ ਬਿਨਾਂ, ਵਾਹਿਗੁਰੂ ਦੀ ਯਾਦ ਤੋਂ ਬਿਨਾਂ ਜਿਹੜਾ ਹਿਰਦਾ ਹੈ ਨਾ ਤਪਦਾ ਹੈ, ਬਾਰ-ਬਾਰ ਕਿਰਝਦਾ ਹੈ। ਔਰ ਦੂਸਰੀ ਉਦਾਹਰਨ ਸਤਿਗੁਰੂ ਨੇ ਦਿੱਤੀ ਹੈ, ਕਹਿੰਦੇ ਕਿ ਅਮਲੀ ਬੰਦੇ ਨੂੰ ਸਮੇਂ ਸਿਰ ਅਮਲ ਨਾ ਮਿਲੇ, ਉਹਨੂੰ ਪਤਾ ਹੁੰਦਾ ਉਹਦੀ ਕੀ ਹਾਲਤ ਹੈ। ਉਹ ਕਿਵੇਂ ਬਾਰ-ਬਾਰ ਵਿਲਕਣੀਆਂ ਲੈਂਦਾ, ਸਾਧ ਸੰਗਤ ਜੀ ਤੜਫਦਾ ਹੈ, ਕਿਵੇਂ ਬਾਰ-ਬਾਰ ਕਿਰਝਦਾ ਹੈ। ਹਜੂਰ ਨੇ ਗੁਰਬਾਣੀ ਵਿੱਚ ਬਚਨ ਉਚਾਰਨ ਕੀਤਾ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣੇ ਤਿਨ ਭਾਵੇ ਸਭ ਕੋਏ। ਕਿ ਜਿਹੜਾ ਜੀਵ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਇੱਕਮਿਕ ਹੋ ਗਿਆ, ਜਿਸ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲੱਗ ਗਿਆ, ਭਾਵ ਪ੍ਰੇਮ ਰੂਪੀ ਜਿਹੜਾ ਬਾਣ ਹਿਰਦੇ ਵਿੱਚ ਆ ਕਰਕੇ ਲੱਗਾ ਹੈ, ਉਸ ਨੂੰ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਹੋਰ ਕੁਝ ਵੀ ਭਾਵਦਾ ਨਹੀਂ ਹੈ। ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੀ ਚੰਗਾ ਲੱਗਦਾ ਹੈ। ਤੋ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਉਹ ਫਿਰ ਬੇਨਤੀਆਂ ਕਰਦੇ ਨੇ, ਮਹਾਰਾਜ ਹਰ ਬਿਨ ਰਹਿਣ ਨਾ ਜਾਈ। ਹੇ ਪ੍ਰਮਾਤਮਾ ਜੀ, ਆਪ ਜੀ ਦੀ ਯਾਦ ਤੋਂ ਬਿਨਾਂ ਸਾਡੇ ਤੋਂ ਰਿਹਾ ਨਹੀਂ ਜਾ ਸਕਦਾ। ਮਹਾਰਾਜ ਇਉਂ ਸਾਨੂੰ ਪ੍ਰਤੀਤ ਹੁੰਦਾ ਹੈ, 4 ਪਹਿਰ ਚਹੁ ਜੁਗ ਹੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਜਿਹੜੇ 4 ਪਹਿਰ ਦਿਨਦੇ ਹਨ ਮਹਾਰਾਜ, ਇਉਂ ਪ੍ਰਤੀਤ ਹੁੰਦਾ ਕਿ ਜਿਵੇਂ 4 ਯੁਗ ਬੀਤ ਰਹੇ ਹੋਣ। ਜਿਵੇਂ 4 ਯੁਗ ਬੀਤਦਿਆਂ ਸਮਾਂ ਲੱਗਦਾ ਹੈ ਨਾ, ਕਿੰਨਾ ਲੰਬੇਰਾ ਸਮਾਂ ਬਣਦਾ ਹੈ। ਇਉਂ ਜਗਿਆਸੂ ਜਨ ਬੇਨਤੀਆਂ ਕਰਦੇ ਨੇ ਵਾਹਿਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ, ਮਹਾਰਾਜ 4 ਪਹਿਰ ਚਹੁ ਜੁਗ ਹੈ ਸਮਾਨੇ, 4 ਯੁੱਗਾਂ ਵਰਗੇ ਮਹਾਰਾਜ ਸਾਨੂੰ ਲੱਗਦੇ ਹੈ। ਮਹਾਰਾਜ ਸਮਾਂ ਲੰਘਣ ਦੇ ਵਿੱਚ ਹੀ ਨਹੀਂ ਆਉਂਦਾ ਤੁਹਾਡੇ ਤੋਂ ਬਿਨਾਂ। ਹੇ ਗਰੀਬ ਨਵਾਜ, ਜਦੋਂ ਰਾਤ ਪੈ ਜਾਂਦੀ ਹੈ ਨਾ, ਰਹਿਣ ਭਈ ਤਬ ਅੰਤ ਨਾ ਜਾਣੇ, ਫਿਰ ਤਾਂ ਅੰਤ ਹੋਣ ਦੇ ਵਿੱਚ ਹੀ ਨਹੀਂ ਆਉਂਦਾ।
ਰਾਤ ਮੁੱਕਣ ਦੇ ਵਿੱਚ ਨਹੀਂ ਆਉਂਦੀ ਮਹਾਰਾਜ ਤੁਹਾਡੀ ਪ੍ਰਾਪਤੀ ਤੋਂ ਬਿਨਾਂ। ਹੇ ਮਹਾਰਾਜ, ਐਸਾ ਵਿਛੋੜੇ ਦਾ ਅਹਿਸਾਸ ਸਾਡੇ ਅੰਦਰ ਦੁੱਖ ਲੱਗਾ ਹੈ। ਹੇ ਪ੍ਰਮਾਤਮਾ, ਹਰ ਬਿਨ ਰਹਿਣ ਨਾ ਜਾਈ, ਤੁਹਾਡੇ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਿਹਾ ਨਹੀਂ ਜਾ ਸਕਦਾ। ਜੋ ਮਛਲੀ ਬਿਨ ਨੀਰੈ ਬਿਨਸੈ। ਸਤਿਗੁਰੂ ਜੀ ਉਦਾਹਰਣ ਦੇ ਕਰਕੇ ਉਚਾਰਨ ਕਰ ਰਹੇ ਹੈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਸਾਧ ਸੰਗਤ ਜੀ ਮਰ ਜਾਂਦੀ ਹੈ, ਪਾਣੀ ਵਿੱਚੋਂ ਬਾਹਰ ਕੱਢ ਦਈਏ ਮੱਛੀ ਦੀ ਮੌਤ ਹੋ ਜਾਂਦੀ, ਕਿਉਂਕਿ ਮੱਛੀ ਦਾ ਆਧਾਰ ਹੀ ਸਾਧ ਸੰਗਤ ਜੀ ਜੀਵਨ ਹੀ ਜਿਹੜਾ ਉਹ ਪਾਣੀ ਹੈ। ਮੱਛੀ ਦਾ ਜੀਵਨ ਪਾਣੀ ਹੈ। ਜਿੰਨਾ ਚਿਰ ਪਾਣੀ ਵਿੱਚ ਹੈ ਉਹਨਾਂ ਚਿਰ ਜਿਉਂਦੀ ਹੈ, ਬਾਹਰ ਕੱਢ ਦਈਏ ਤੇ ਤੜਪ ਤੜਪ ਕਰਕੇ ਮਰ ਜਾਂਦੀ ਹੈ। ਤੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ, ਹਜੂਰ ਉਚਾਰਨ ਕਰ ਰਹੇ ਨੇ, ਜਿਉ ਮਛਲੀ ਬਿਨ ਨੀਰੈ ਬਿਨਸੈ। ਹੇ ਗੁਰਸਿੱਖੋ, ਜਿਵੇਂ ਮੱਛੀ ਪਾਣੀ ਤੋਂ ਬਿਨਾ ਬਾਹਰ ਕੱਢ ਦਈਏ ਨਾ, ਪਾਣੀ ਤੋਂ ਤੜਪ ਤੜਪ ਕਰਕੇ ਮਰ ਜਾਂਦੀ ਹੈ। ਤਿਉ ਨਾਮੈ ਬਿਨ ਮਰ ਜਾਈ। ਤਿਉ ਨਾਮੈ ਬਿਨ ਮਰ ਜਾਈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਆਪ ਜੀ ਦੇ ਨਾਮ ਤੋਂ ਬਿਨਾ ਸਾਡਾ ਮਰਨਾ ਹੁੰਦਾ। ਸਰੀਰ ਭਾਵੇਂ ਤੁਰਿਆ ਫਿਰਦਾ, ਜਿੰਨਾ ਚਿਰ ਪਰਰਬਦ ਹੈ, ਜਿੰਨਾ ਚਿਰ ਸਮਾਂ ਹੈ, ਪਰ ਅੰਤਰਾਤਮੇ ਮਹਾਰਾਜ ਸਾਡੀ ਮੌਤ ਹੈ। ਮਨ ਸਾਡਾ ਹਰ ਸਮੇਂ ਤੜਫਦਾ ਰਹਿੰਦਾ ਤੁਹਾਡੀ ਯਾਦ ਤੋਂ ਬਿਨਾਂ। ਮੱਛੀ ਨੂੰ ਬਾਹਰ ਕੱਢੀਏ ਤੇ ਕਿਵੇਂ ਤੜਫਦੀ ਮਹਾਰਾਜ, ਸਾਡੇ ਮਨ ਦੀ ਵੀ ਇਦਾਂ ਦੀ ਹਾਲਤ ਬਣੀ ਹੋਈ ਹੈ। ਜਿੰਨਾ ਚਿਰ ਮਹਾਰਾਜ ਆਪ ਜੀ ਦਾ ਨਾਮ ਰੂਪੀ ਜਲ ਹੈ, ਉਹਨਾਂ ਚਿਰ ਸੱਚੇ ਪਾਤਸ਼ਾਹ ਜੀ ਸਾਡਾ ਜੀਵਨ ਹੈ। ਜਦੋਂ ਨਾਮ ਰੂਪੀ ਜਲ ਪ੍ਰਾਪਤ ਨਹੀਂ ਹੁੰਦਾ, ਉਦੋਂ ਮਹਾਰਾਜ ਸਾਡਾ ਮਨ ਜਿਹੜਾ ਹੈ ਨਾ, ਮੱਛੀ ਦੀ ਤਰ੍ਹਾਂ ਬਾਰ-ਬਾਰ ਤੜਫਦਾ ਹੈ, ਬਾਰ-ਬਾਰ ਸੜਦਾ ਹੈ, ਕ੍ਰਿਜਦਾ ਹੈ, ਸ਼ਾਂਤ ਨਹੀਂ ਹੁੰਦਾ, ਕਦੇ ਵੀ ਟਿਕਦਾ ਨਹੀਂ ਹੈ। ਐਸੀ ਮਹਾਰਾਜ ਸਾਡੀ ਹਾਲਤ ਬਣੀ ਹੋਈ ਹੈ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ। ਹੇ ਮੇਰੇ ਪਿਆਰੇ ਪ੍ਰਭੂ ਪਰਮਾਤਮਾ ਜੀ, ਸਾਡੇ ਤੇ ਕਿਰਪਾ ਕਰੋ। ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਨਾਮ ਰੂਪੀ ਜਲ ਦੀ ਦਾਤ ਬਖਸ਼ਿਸ਼ ਕਰੋ। ਹੇ ਪ੍ਰਮਾਤਮਾ, ਨਾਮ ਰੂਪੀ ਜਲ ਸਾਡੇ ਹਿਰਦੇ ਦਾ ਇਸੇ ਮਹਾਰਾਜ ਆਸਰਾ ਹੈ। ਇਸ ਆਸਰੇ ਮਹਾਰਾਜ ਸੀ ਅਸੀਂ ਜੀਵਤ ਭਾਵ ਦੇ ਵਿੱਚ ਰਹਿ ਰਹੇ ਹਾਂ। ਇਸ ਕਰਕੇ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੋ। ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਨਾਮ ਰੂਪੀ ਜਲ ਬਖਸ਼ਿਸ਼ ਕਰੋ ਜੀ। ਔ ਅੰਤਰ ਨਾਮ ਮੰਗਾ ਦਿਨ ਰਾਤੀ। ਹੇ ਮਹਾਰਾਜ, ਹਿਰਦੇ ਕਰਕੇ ਆਪ ਜੀ ਤੋਂ ਅਸੀਂ ਨਾਮ ਦੀ ਦਾਤ ਮੰਗਦੇ ਹਾਂ। ਰਾਤ ਵੀ ਦਿਨੇ ਵੀ ਹਰ ਸਮੇਂ ਜੋਦੜੀਆਂ ਕਰਦੇ ਰਹਿੰਦੇ। ਮਹਾਰਾਜ ਕਿਰਪਾ ਕਰੋ। ਮੋਰਾ ਹਿਰਦੈ ਬਸਹੁ ਗੋਪਾਲ, ਮੋਰਾ ਹਿਰਦੈ ਬਸਹੁ ਗੋਪਾਲ। ਹੇ ਮਹਾਰਾਜ, ਸਾਡੇ ਹਿਰਦੇ ਵਿੱਚ ਆ ਕੇ ਆਪ ਜੀ ਨਿਵਾਸ ਕਰ ਦਿਓ। ਸਾਨੂੰ ਹਿਰਦੇ ਕਰਕੇ ਮਹਾਰਾਜ ਨਾਮ ਦੀ ਦਾਤ ਬਖਸ਼ਿਸ਼ ਕਰੋ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਹਉ ਅੰਤਰ ਨਾਮ ਮੰਗਾ ਦਿਨ ਰਾਤੀ। ਮਹਾਰਾਜ, ਜੇ ਹਿਰਦੇ ਅੰਦਰ ਨਾਮ ਰੂਪੀ ਚਰਨ ਹੋਣ ਤੇ ਸੱਚੇ ਪਾਤਸ਼ਾਹ ਜੀ ਫਿਰ ਕਾਲ ਵੀ ਆ ਕਰਕੇ ਸਾਨੂੰ ਖਾ ਨਹੀਂ ਸਕਦਾ। ਜੇ ਮਹਾਰਾਜ ਤੁਹਾਡਾ ਨਾਮ ਸਾਡੇ ਹਿਰਦੇ ਅੰਦਰ ਹੋਵੇਗਾ, ਫਿਰ ਜਾਮ ਨੇੜੇ ਨਹੀਂ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਢੋਕ ਨਹੀਂ ਸਕਦੇ, ਔਰ ਵਿਕਾਰਾਂ ਰੂਪੀ ਦੂਤ ਵੀ ਮਹਾਰਾਜ ਸਾਡੇ ਨੇੜੇ ਨਹੀਂ ਆ ਸਕਦੇ। ਜੇ ਤੁਹਾਡਾ ਨਾਮ ਸਾਡੇ ਹਿਰਦੇ ਅੰਦਰ ਹੋਵੇਗਾ, ਇਸ ਲਈ ਮਹਾਰਾਜ ਇਹ ਵਿਚਾਰ ਕਰਕੇ ਆਪ ਜੀ ਤੋਂ ਨਾਮ ਦੀ ਦਾਤ ਮੰਗਦੇ ਹੋ। ਅੰਤਰ ਨਾਮ ਮੰਗਾ ਦਿਨ ਰਾਤੀ। ਮਹਾਰਾਜ ਹਿਰਦੇ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ੋ। ਹੇ ਗਰੀਬ ਨਵਾਜ, ਜੇ ਸਿੱਖਾਂ ਦੇ ਘਰ ਵਿੱਚ ਸਾਨੂੰ ਜਨਮ ਦਿੱਤਾ ਹੈ, ਸਾਨੂੰ ਸਿੱਖੀ ਦੀ ਦਾਤ ਬਖਸ਼ੀ ਹੈ, ਮਹਾਰਾਜ ਧਰਮ ਕਰੋ ਆਪ ਜੀ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਹੇ ਸੱਚੇ ਪਾਤਸ਼ਾਹ, ਹੁਣ ਕਿਰਪਾ ਕਰੋ, ਹਿਰਦੇ ਅੰਦਰ ਵੀ ਸਾਨੂੰ ਨਾਮ ਦੀ ਦਾਤ ਬਖਸ਼ੋ। ਹਰ ਸਵਾਸ ਦੇ ਨਾਲ ਆਪ ਜੀ ਦਾ ਸਿਮਰਨ ਕਰਦੇ ਰਹੀਏ। ਸਾਸ ਸਾਸ ਸਿਮਰਹੁ ਗੋਬਿੰਦ। ਹਰ ਸਵਾਸ ਦੇ ਨਾਲ ਮਹਾਰਾਜ ਆਪ ਜੀ ਦਾ ਜਾਪ ਕਰੀਏ। ਹਰ ਦਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਚਿੰਤਨ ਕਰਦੇ ਰਹੀਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਵੋ। ਮਹਾਰਾਜ ਰਾਤ ਵੀ ਦਿਨੇ ਵੀ ਆਪ ਜੀ ਦੇ ਨਾਮ ਦੀ ਦਾਤ ਮੰਗਦੇ ਆ ਕਿ ਸਾਨੂੰ ਹਿਰਦੇ ਕਰਕੇ ਨਾਮ ਦੀ ਦਾਤ ਮਿਲ ਜਾਵੇ। ਨਾਮੇ ਹੀ ਸ਼ਾਂਤ ਪਾਈ। ਕਿਉਂਕਿ ਜਿਨ੍ਹਾਂ ਨੇ ਵੀ ਚਿੱਤ ਕਰਕੇ ਸ਼ਾਂਤੀ ਪਾਈ ਹੈ, ਨਾਮ ਕਰਕੇ ਹੀ ਪਾਈ ਹੈ। ਨਾਮ ਤੋਂ ਬਿਨਾਂ ਮਹਾਰਾਜ ਕਿਸੇ ਵੀ ਜੀਵ ਦਾ ਚਿੱਤ ਕਦੇ ਸ਼ਾਂਤ ਨਹੀਂ ਹੋ ਸਕਿਆ।
ਹਰ ਸਮੇਂ ਤਪਦਾ ਹੀ ਰਿਹਾ, ਕ੍ਰਿਜਦਾ ਰਿਹਾ, ਬਾਰ-ਬਾਰ ਭਟਕਦਾ ਰਿਹਾ, ਕਦੇ ਵੀ ਇਸ ਥਾਂ ਤੇ ਸਥਿਰ ਨਹੀਂ ਹੋ ਸਕਿਆ। ਜਿਨ੍ਹਾਂ ਨੇ ਸਥਿਰਤਾ ਪਾਈ ਹੈ, ਜਿਨ੍ਹਾਂ ਨੇ ਚਿੱਤ ਕਰਕੇ ਸ਼ਾਂਤੀ ਪਾਈ ਹੈ, ਮਹਾਰਾਜ ਨਾਮ ਕਰਕੇ ਹੀ ਪਾਈ ਹੈ। ਤੋ ਇਸ ਲਈ ਇਹ ਨਾਮ ਹੀ ਮਹਾਰਾਜ ਅਮੋਲਕ ਦਾਤ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਨਾਮ ਹੀ ਸਾਨੂੰ ਹਿਰਦੇ ਅੰਦਰ ਕਿਰਪਾ ਕਰਕੇ ਬਖਸ਼ਿਸ਼ ਕਰ ਦੇਵੋ। ਨਾਮੇ ਹੀ ਸਾਧ ਪਾਈ ਮਹਾਰਾਜ। ਜਿਵੇਂ ਹੋਰ ਗੁਰਮੁਖ ਪਿਆਰਿਆਂ ਬ੍ਰਹਮਬੇਤੀਆਂ ਨੇ ਨਾਮ ਕਰਕੇ ਚਿੱਤ ਦੇ ਕਰਕੇ ਸ਼ਾਂਤੀ ਪਾ ਲਈ ਹੈ, ਚਿੱਤ ਕਦੇ ਵੀ ਉਹਨਾਂ ਦਾ ਮਹਾਰਾਜ ਹਲਚਲੀ ਨਹੀਂ ਕਰਦਾ। ਚਿੱਤ ਉਹਨਾਂ ਗੁਰਮੁਖ ਪਿਆਰੇ ਬ੍ਰਹਮਬੇਤਿਆਂ ਦਾ ਕਦੇ ਵੀ ਇੱਧਰ ਉੱਧਰ ਭਟਕਣਾ ਵਿੱਚ ਨਹੀਂ ਪੈਂਦਾ। ਕਦੇ ਵੀ ਮਹਾਰਾਜ ਸੰਕਲਪਾਂ ਵਿਕਲਪਾਂ ਰੂਪੀ ਪੰਖਾਂ ਦੇ ਸਹਾਰੇ ਉਡਾਰੀਆਂ ਨਹੀਂ ਮਾਰਦਾ। ਇਸ ਲਈ ਮਹਾਰਾਜ ਸਾਨੂੰ ਵੀ ਕਿਰਪਾ ਕਰਕੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ੋ। ਨਾਮੇ ਹੀ ਸਾਧ ਪਾਈ, ਅਸੀਂ ਵੀ ਨਾਮ ਕਰਕੇ ਮਹਾਰਾਜ ਸ਼ਾਂਤੀ ਪ੍ਰਾਪਤ ਕਰ ਸਕੀਏ। ਜਿਹੜਾ ਮਨ ਸਾਡਾ ਹਰ ਸਮੇਂ ਤਪਦਾ ਰਹਿੰਦਾ, ਕਦੇ ਮਹਾਰਾਜ ਵਿਕਾਰਾਂ ਦੀ ਭੱਠੀ ਵਿੱਚ ਭੁੱਜਦਾ ਰਹਿੰਦਾ, ਕਦੇ ਤ੍ਰਿਸ਼ਨਾ ਦੀ, ਕਦੇ ਈਰਖਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ, ਹਰ ਸਮੇਂ ਤਪਦਾ ਰਹਿੰਦਾ। ਹੇ ਸੱਚੇ ਪਾਤਸ਼ਾਹ, ਸਾਡਾ ਹਿਰਦਾ ਵੀ ਸ਼ਾਂਤ ਹੋ ਜਾਵੇ। ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ੋ। ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਮਹਾਰਾਜ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ, ਚਿੱਤ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਲੇ, ਹੇ ਗਰੀਬ ਨਵਾਜ ਸਾਨੂੰ ਐਸੀ ਨਾਮ ਦੀ ਦਾਤ ਹਿਰਦੇ ਕਰਕੇ ਬਖਸ਼ਿਸ਼ ਕਰੋ ਜੀ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੈ। ਸਤਿਗੁਰੂ ਜੀ ਹੋਰ ਉਦਾਹਰਣ ਦੇ ਕਰਕੇ ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸ ਰਹੇ ਹਨ। ਜਿਵੇਂ ਇੱਕ ਬਬੀਹਾ ਪ੍ਰਮਾਤਮਾ ਦੇ ਚਰਨਾਂ ਵਿੱਚ ਪੁਕਾਰਾਂ ਕਰਦਾ ਹੈ, ਸਵੰਤੀ ਬੂੰਦ ਨੂੰ ਪਾਉਣ ਦੇ ਲਈ ਬਾਰ-ਬਾਰ ਵਿਰਲਾਪ ਕਰਦਾ ਰਹਿੰਦਾ। ਜਦੋਂ ਤੱਕ ਸਵੰਤੀ ਬੂੰਦ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਉਦੋਂ ਤੱਕ ਬਾਰ-ਬਾਰ ਪੁਕਾਰਦਾ ਰਹਿੰਦਾ, ਵਿਰਲਾਪ ਕਰਦਾ ਰਹਿੰਦਾ। ਕਦੇ ਵੀ ਚਿੱਤ ਉਹਦਾ ਸ਼ਾਂਤ ਨਹੀਂ ਹੁੰਦਾ, ਨਾ ਹੀ ਕਦੇ ਉਹਦੀ ਭੁੱਖ ਮਿਟਦੀ ਹੈ। ਭੁੱਖ ਤਾਂ ਹੀ ਮਿਟਦੀ ਹੈ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ, ਉਸ ਬਬੀਹੇ ਦੇ ਮੁਖ ਦੇ ਵਿੱਚ ਸਵੰਤੀ ਬੂੰਦ ਪਾਉਂਦਾ ਹੈ। ਕਿਉਂਕਿ ਸਾਧ ਸੰਗਤ ਜੀ, ਜਿਹੜਾ ਬਬੀਹਾ ਹੈ ਉਹ ਗਲੀ ਦੀ ਜਿਵੇਂ ਹੁੰਦੀ ਹੈ, ਛੇਕ ਹੁੰਦਾ ਉਹਦੇ ਗਲ ਦੇ ਵਿੱਚ, ਹੋਰ ਜਦੋਂ ਕੋਈ ਪਾਣੀ ਪੀਂਦਾ ਉਹਦੇ ਅੰਦਰ ਟਿਕਦਾ ਨਹੀਂ। ਜਿੰਨਾ ਮਰਜ਼ੀ ਭਾਵੇਂ ਭਾਰੀ ਵਰਖਾ ਹੋਈ ਜਾਂਦੀ, ਮੂੰਹ ਆਕਾਸ਼ ਦੇ ਵੱਲ ਅੱਡਿਆ ਹੁੰਦਾ ਔਰ ਪੀਓ ਪੀਓ ਕਰਕੇ ਬਾਰ-ਬਾਰ ਪੁਕਾਰ ਰਿਹਾ ਹੁੰਦਾ, ਪਰ ਜਿੰਨਾ ਮਰਜ਼ੀ ਮੀਂਹ ਦਾ ਪਾਣੀ ਹੁੰਦਾ ਹੈ, ਪਰ ਉਹਦੇ ਅੰਦਰ ਟਿਕਦਾ ਨਹੀਂ, ਗਲੇ ਥਾਣੇ ਬਾਹਰ ਨਿਕਲ ਆਉਂਦਾ। ਸਮੁੰਦਰਾਂ ਦਾ, ਸਾਧ ਸੰਗਤ ਜੀ, ਨਹਿਰਾਂ ਦਾ, ਦਰਿਆਵਾਂ ਦਾ, ਟੋਭਿਆਂ ਦਾ, ਤਲਾਵਾਂ ਦਾ ਕਿੰਨਾ ਕਿੰਨਾ ਪਾਣੀ ਹੁੰਦਾ, ਪਰ ਉਸ ਪਾਣੀ ਦੇ ਨਾਲ ਕੋਈ ਉਸ ਨੂੰ ਵਾਸਤਾ ਨਹੀਂ ਹੈ। ਉਹਦੇ ਨਾਲ ਕਦੇ ਵੀ ਉਸ ਬਬੀਹੇ ਦੀ ਪਿਆਸ ਬੁਝਣ ਵਾਲੀ ਨਹੀਂ ਹੈ। ਤੋ ਇਸ ਕਰਕੇ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਬਬੀਹਾ ਬੇਨਤੀਆਂ ਕਰਦਾ ਨਾ, ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੈ। ਹੇ ਮਹਾਰਾਜ, ਨਾਮ ਰੂਪੀ ਜਲ ਤੋਂ ਬਿਨਾਂ ਇਸੇ ਤਰ੍ਹਾਂ ਆਪ ਜੀ ਦੇ ਪਿਆਰੇ ਗੁਰਮੁਖ ਜਨ ਵਿਰਲਾਪ ਕਰਦੇ ਹੈ। ਨਾਮ ਰੂਪ ਸਵੰਤੀ ਬੂੰਦ ਨੂੰ ਪਾਉਣ ਦੇ ਲਈ ਮਹਾਰਾਜ ਬਾਰ-ਬਾਰ ਵਿਰਲਾਪ ਕਰ ਰਹੇ ਹੈ। ਹੇ ਸੱਚੇ ਪਾਤਸ਼ਾਹ, ਕਦੋਂ ਆਪ ਜੀ ਦੀ ਨਾਮ ਰੂਪ ਸਵੰਤੀ ਬੂੰਦ ਦੀ ਸਾਨੂੰ ਪ੍ਰਾਪਤੀ ਹੋਵੇਗੀ? ਕਦੋਂ ਮਹਾਰਾਜ ਸਾਡੀ ਪਿਆਸ ਬੁਝੇਗੀ, ਸਾਡਾ ਮਨ ਸ਼ਾਂਤ ਹੋਵੇਗਾ, ਸਾਡੀ ਮਹਾਰਾਜ ਤ੍ਰਿਪਤੀ ਹੋਵੇਗੀ? ਇਹ ਮਹਾਰਾਜ ਸਾਡਾ ਮਨ ਹਰ ਸਮੇਂ ਤਪਦਾ ਰਹਿੰਦਾ, ਹਰ ਸਮੇਂ ਕ੍ਰਿਜਦਾ ਰਹਿੰਦਾ, ਸੜਦਾ ਰਹਿੰਦਾ ਹੈ। ਕਦੇ ਵੀ ਹੀ ਸੱਚੇ ਪਾਤਸ਼ਾਹ ਸਾਡੇ ਅੰਦਰ ਦੀ ਭੁੱਖ ਮਿਟਦੀ ਨਹੀਂ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀ ਇਹ ਦੁਖ। ਨਾਮ ਤੋਂ ਬਿਨਾਂ ਮਹਾਰਾਜ ਕਦੇ ਵੀ ਤ੍ਰਿਪਤੀ ਨਹੀਂ ਹੁੰਦੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਹੈ। ਹੇ ਗੁਰਸਿੱਖੋ, ਬੇਨਤੀ ਕਰੋ, ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੈ। ਜਿਵੇਂ ਮਹਾਰਾਜ ਬਬੀਹਾ ਨਾਮ ਰੂਪ ਜੋ ਸਵੰਤੀ ਬੂੰਦ ਤੋਂ ਬਿਨਾਂ ਮਹਾਰਾਜ ਵਿਰਲਾਪ ਕਰਦਾ ਹੈ, ਬਿਨ ਜਲ ਪਿਆਸ ਨਾ ਜਾਈ। ਬਿਨਾਂ ਮਹਾਰਾਜ ਕਹਿੰਦੇ ਉਹਦੀ ਸਵੰਤੀ ਬੂੰਦ ਰੂਪੀ ਜਲ ਤੋਂ ਬਿਨਾਂ ਕਦੇ ਉਹਦੀ ਪਿਆਸ ਨਹੀਂ ਜਾਂਦੀ। ਇਸੇ ਪ੍ਰਕਾਰ ਭਾਵੇਂ ਮਹਾਰਾਜ ਬੜਾ ਸੰਸਾਰ ਭਰ ਦੇ ਸਾਧਨ ਹਨ, ਫਿਰ ਵੇਦਾਂ ਸ਼ਾਸਤਰਾਂ ਦਾ ਗਿਆਨ ਵੀ ਹੈ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਵੀ ਹਨ। ਇਹ ਮਹਾਰਾਜ ਇਹ ਸਾਰੇ ਵਰਖਾ ਦੇ ਪਾਣੀ ਦੀ ਤਰ੍ਹਾਂ ਹਨ, ਪਰ ਸੱਚੇ ਪਾਤਸ਼ਾਹ ਤੁਹਾਡੇ ਨਾਮ ਰੂਪ ਸਵੰਤੀ ਬੂੰਦ ਤੋਂ ਬਿਨਾਂ ਕਦੇ ਸਾਡੇ ਅੰਦਰ ਦੀ ਪਿਆਸ ਨਹੀਂ ਬੁਝਣ ਵਾਲੀ।
ਮਨ ਸਾਡਾ ਮਹਾਰਾਜ ਹਰ ਸਮੇਂ ਤੁਹਾਡੀ ਯਾਦ ਵਿੱਚ ਜੁੜਿਆ ਰਹਿੰਦਾ ਹੈ। हे ਸੱਚੇ ਪਾਤਸ਼ਾਹ, ਹਿਰਦੇ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ੋ। ਨਾਮ ਰੂਪ ਸਵੰਤੀ ਬੂੰਦ ਦੇ ਕਰਕੇ ਮਹਾਰਾਜ ਸਾਡਾ ਹਿਰਦਾ ਤ੍ਰਿਪਤ ਹੋਣ ਵਾਲਾ ਹੈ। ਗੁਰਮੁਖ ਜਲ ਪਾਵੈ ਸੁਖ ਸਹਜੇ। ਗੁਰਮੁਖ ਪਿਆਰਿਆਂ ਨੇ ਇਸ ਨਾਮ ਰੂਪ ਸਵੰਤੀ ਬੂੰਦ ਨੂੰ ਪਾਇਆ ਤੇ ਉਹਨਾਂ ਦਾ ਸੁਤੇ ਸਿੱਧੀ ਮਹਾਰਾਜ ਕਹਿੰਦੇ ਹਿਰਦੇ ਅੰਦਰ ਸੁਖ ਪ੍ਰਾਪਤ ਹੋਇਆ। ਸੁਭਾਵਕ ਹੀ ਉਹਨਾਂ ਨੂੰ ਸੁਖ ਪ੍ਰਾਪਤ ਹੋ ਗਿਆ ਹੈ। ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਦੀ ਦਾਤ ਪ੍ਰਾਪਤ ਕਰਕੇ ਗੁਰਮੁਖ ਜਲ ਪਾਵੈ ਸੁਖ ਸਹਜੇ, ਉਹਨਾਂ ਨੂੰ ਸੁਖ ਸਰੂਪ ਵਾਹਿਗੁਰੂ ਜੀ ਦਾ ਸੱਚਾ ਤੇ ਪਰਮ ਸਰੂਪ ਪ੍ਰਾਪਤ ਹੋ ਗਿਆ ਹੈ। ਹਰਿਆ ਭਾਏ ਸੁਭਾਈ। ਉਹਨਾਂ ਗੁਰਮੁਖਾਂ ਦਾ ਜਿਹੜਾ ਹਿਰਦਾ ਹੈ ਨਾ, ਹਰ ਸਮੇਂ ਤਪਦਾ ਰਹਿੰਦਾ ਸੀ, ਕਦੇ ਵੀ ਸ਼ਾਂਤ ਨਹੀਂ ਸੀ ਹੁੰਦਾ, ਹਰਾ ਭਰਾ ਹੋ ਗਿਆ ਹੈ। ਐਸੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਹਰਿਆ ਭਾਏ ਸੁਭਾਈ, ਪਰਮੇਸ਼ਰ ਦੇ ਸੱਚੇ ਭਾਏ ਪਿਆਰ ਦੇ ਵਿੱਚ ਸਹਿਜ ਸੁਭਾਵਕ ਹੀ ਉਹਨਾਂ ਗੁਰਮੁਖਾਂ ਦਾ ਹਿਰਦਾ ਤਪਦਾ ਹੋਇਆ ਸ਼ਾਂਤ ਹੋ ਗਿਆ। ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਐਸੇ ਜੀਵਨ ਦੇ ਅੰਦਰ ਨਾਮ ਰੂਪ ਸਵੰਤੀ ਬੂੰਦ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਮਨ ਜਿਹੜਾ ਹਰ ਸਮੇਂ ਰੌਲਾ ਪਾਉਂਦਾ ਸੀ, ਕੁਰਲਾਹਟ ਕਰਦਾ ਰਹਿੰਦਾ ਸੀ, ਮਹਾਰਾਜ ਕਹਿੰਦੇ ਟਿਕ ਗਿਆ ਹੈ। ਮਨਮੁਖ ਭੂਖੇ ਦੈਦਸ ਡੋਲੇ। ਜਿਹੜੇ ਮਨਮੁਖ ਜੀਵ ਹਨ, ਜਿਨ੍ਹਾਂ ਨੂੰ ਨਾਮ ਰੂਪ ਸਵੰਤੀ ਬੂੰਦ ਦੀ ਪ੍ਰਾਪਤੀ ਨਹੀਂ ਹੋਈ, ਉਹ ਹਰ ਸਮੇਂ ਬਾਰ-ਬਾਰ ਭੁੱਖੇ ਹੋਏ ਸਾਧ ਸੰਗਤ ਜੀ ਡਾਵਾਂ ਡੋਲ ਹੋਏ ਰਹਿੰਦੇ ਆ। ਮਨਮੁਖ ਭੁੱਲੇ ਦਹਿ ਦਿਸ ਡੋਲੇ, ਦਸਾਂ ਦਿਸ਼ਾਵਾਂ ਦੇ ਵਿੱਚ ਬਾਰ-ਬਾਰ ਭਟਕਦੇ ਰਹਿੰਦੇ ਹਨ। ਕਦੇ ਉਹਨਾਂ ਦਾ ਮਨ ਟਿਕਦਾ ਨਹੀਂ ਹੈ। ਕਦੇ ਮਹਾਰਾਜ ਕਹਿੰਦੇ ਉਹਨਾਂ ਦਾ ਮਨ ਟਿਕਾਓ ਵਿੱਚ ਨਹੀਂ ਆਉਂਦਾ, ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੇ ਮਨ ਰੱਜਦਾ ਨਹੀਂ ਹੈ। ਪਰਮਾਤਮਾ ਕਿਰਪਾ ਕਰੇ ਤਾਂ ਹੀ ਮਨ ਦੀ ਤ੍ਰਿਪਤੀ ਹੁੰਦੀ ਹੈ, ਤੋ ਫਿਰ ਤਾਂ ਹੀ ਮਨ ਕਰਕੇ ਟਿਕਾਓ ਪ੍ਰਾਪਤ ਕਰਦਾ ਹੈ। ਤੇ ਜੇ ਮਨ ਟਿਕਦਾ ਨਹੀਂ ਹੈ ਤੇ ਜੀ ਬਾਰ-ਬਾਰ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਵਿੱਚ ਪਿਆ ਰਹਿੰਦਾ ਹੈ। ਬਿਨ ਨਾਵੈ ਦੁਖ ਪਾਈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਮਨਮੁਖਾਂ ਨੇ ਦੁੱਖ ਹੀ ਪਾਇਆ। ਬਾਰ-ਬਾਰ ਜਨਮ ਅਤੇ ਮਰਨ ਦਾ, ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣ ਦਾ, 84 ਲੱਖ ਗੇੜੇ ਦੇ ਵਿੱਚ ਪੈਣੇ ਦਾ, ਬਾਰ-ਬਾਰ ਟੇਢੀਆਂ ਜੂਨਾਂ ਦੀ ਵੀ ਜਨਮ ਧਾਰਨ ਕਰਨੇ ਦਾ, ਸੱਚੇ ਪਾਤਸ਼ਾਹ ਜੀ ਆਖਰੇ ਮਨਮੁਖਾਂ ਨੇ ਦੁੱਖ ਹੀ ਪਾਉਣਾ ਕੀਤਾ, ਕਦੇ ਆਤਮਿਕ ਸੁਖ ਨਹੀਂ ਪਾ ਸਕੇ। ਜਨਮ ਮਰੈ ਫਿਰ ਜੂਨੀ ਆਵੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਏਦਾਂ ਦੀ ਮਨਮੁਖਾਂ ਦੀ ਹਾਲਤ ਬਣ ਜਾਂਦੀ ਹੈ ਕਿ ਜਨਮ ਧਾਰਨ ਕਰਦੇ ਆ, ਵਾਸ਼ਨਾ ਦੇ ਵਜੇ ਫਿਰ ਮੌਤ ਦੇ ਮਾਰੇ ਹੋ ਮਰ ਜਾਂਦੇ ਆ। ਜਨਮ ਮਰੈ ਫਿਰ ਜੋਨੀ ਆਵੈ, ਫਿਰ ਹੋਰ ਜੂਨਾਂ ਦੇ ਵਿੱਚ ਆਉਂਦੇ ਆ, ਫਿਰ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਆਉਂਦੇ ਹਨ। ਦਰਗਹ ਮਿਲੈ ਸਜਾਈ। ਤੇ ਜਦੋਂ ਮਰ ਕਰਕੇ ਜਾਂਦੇ ਆ, ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਵੀ ਤਿਨਾਂ ਨੂੰ ਸਜ਼ਾਵਾਂ ਮਿਲਦੀਆਂ ਨੇ। ਪਰਮੇਸ਼ਰ ਦੇ ਘਰ ਦੇ ਵਿੱਚ ਵੀ ਤਿਨਾਂ ਨੂੰ ਸਜ਼ਾ ਮਿਲਦੀ ਹੈ। ਤਰ੍ਹਾਂ ਤਰ੍ਹਾਂ ਦੀਆਂ ਵਾਰ-ਵਾਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਵਾਹਿਗੁਰੂ ਦੇ ਘਰ ਦੇ ਵਿੱਚ ਵੀ ਕਦੇ ਉਹਨਾਂ ਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ। ਸੰਸਾਰ ਦੇ ਅੰਦਰ ਜੀਵਨ ਕਾਲ ਦੌਰਾਨ ਵੀ ਸਾਧ ਸੰਗਤ ਜੀ ਉਹਨਾਂ ਦਾ ਹਿਰਦਾ ਤਪਦਾ ਰਹਿੰਦਾ ਹੈ। ਉਹ ਦਰ-ਦਰ ਤੇ ਠੋਕਰਾਂ ਖਾਂਦੇ ਰਹਿੰਦੇ ਨੇ, ਮਹਾਰਾਜ ਜੀ ਤੋਂ ਬੇਮੁਖ ਹੋ ਕਰਕੇ, ਸਤਿਗੁਰੂ ਜੀ ਤੋਂ ਵਿਛੜ ਕਰਕੇ ਬਾਰ-ਬਾਰ ਚੋਟਾਂ ਖਾਣੀਆਂ ਪੈਂਦੀਆਂ ਨੇ। ਜਿਵੇਂ ਮਹਾਰਾਜ ਜੀ ਨੇ ਭਗਤ ਰਸਨਾ ਦੁਆਰਾ ਵੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੇ ਪ੍ਰਾਣਾ ਧਾਰੀ ਜੀਵਾ, ਮਹਾਰਾਜ ਜੀ ਨੇ ਭਗਤ ਰਸਨਾ ਦੁਆਰਾ ਇੱਕ ਸੰਖ ਦੀ ਉਦਾਹਰਨ ਦਿੱਤੀ ਹੈ। ਜਿਹੜਾ ਸੰਖ ਹੈ ਨਾ, ਆਪਣੇ ਮੂਲ ਦੇ ਨਾਲੋਂ ਭਾਵ ਜਦੋਂ ਛਲ ਵੱਜਦੇ ਹਨ ਸਮੁੰਦਰ ਦੇ ਵਿੱਚੋਂ, ਤੇ ਸੰਖ ਸਾਧ ਸੰਗਤ ਜੀ ਬਾਹਰ ਆ ਕਰਕੇ ਕਿਨਾਰੇ ਤੇ ਡਿੱਗਦਾ, ਪੁਜਾਰੀ ਉਹਨੂੰ ਚੁੱਕ ਕਰਕੇ ਲੈ ਜਾਂਦੇ, ਮੰਦਿਰਾਂ ਵਿੱਚ ਰੱਖਦੇ ਆ, ਤੇ ਫਿਰ ਕਿੰਨੀਆਂ ਕਿੰਨੀਆਂ ਕੂਕਾਂ ਮਾਰਦਾ ਸਾਧ ਸੰਗਤ ਜੀ। ਉਹਦਾ ਕਾਰਨ ਕੀ? ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਹਨ ਆਪਣੇ ਮੂਲ ਸਰੂਪ ਦੇ ਨਾਲੋਂ ਵਿਛੜ ਗਿਆ, ਇਹੋ ਹੀ ਉਹਦਾ ਕਾਰਨ ਹੈ। ਤਾਹਾ ਮਾਰਦਾ ਉੱਚੀ ਉੱਚੀ ਫਿਰ ਮੰਦਿਰਾਂ ਵਿੱਚ ਜਾ ਕਰਕੇ। ਔਰ ਇਸੇ ਪ੍ਰਕਾਰ ਕਹਿੰਦੇ ਹਨ ਕਿ ਹੇ ਜੀਵਾ, ਉਹ ਸੰਖ ਤਾਂ ਇੱਕ ਵਾਰੀ ਤਾਹਾ ਮਾਰਦਾ ਆਪਣੇ ਮੂਲ ਰੂਪ ਸਮੁੰਦਰ ਦੇ ਨਾਲ ਵਿਛੜ ਕਰਕੇ, ਪਰ ਤੂੰ ਪਤਾ ਨਹੀਂ ਕਿੰਨੇ ਕੁ ਜਨਮ ਤੈਨੂੰ ਤਾਹਾ ਮਾਰਦੇ ਹੋਗੇ, ਤੈਨੂੰ ਅਜੇ ਤੱਕ ਸਮਝ ਨਹੀਂ ਆਉਣਾ ਕੀਤੀ। ਪਤਾ ਨਹੀਂ ਕਦੋਂ ਦਾ ਆਪਣੇ ਮੂਲ ਸਰੂਪ ਸਮੁੰਦਰ ਦੀ ਤਰ੍ਹਾਂ ਪਰਮੇਸ਼ਰ ਦੇ ਨਾਲ ਵਿਛੜਿਆ ਹੋਇਆ।
ਬਾਰ-ਬਾਰ ਧਾਹਾਂ ਮਾਰਦਾ ਰਹਿੰਦਾ, ਭੁੱਬਾਂ ਮਾਰ-ਮਾਰ ਕਰਕੇ ਰੋਂਦਾ ਵੀ ਹੈ, ਪਰ ਅਜੇ ਤੱਕ ਫੇਰ ਵੀ ਤੈਨੂੰ ਸਮਝ ਨਹੀਂ ਆਉਂਦੀ ਪਈ। ਇਸ ਕਰਕੇ ਮਹਾਰਾਜ ਕਹਿੰਦੇ ਰੱਬ ਨੂੰ ਚੇਤੇ ਕਰਿਆ ਕਰ, ਪਰਮਾਤਮਾ ਦਾ ਸ਼ੁਕਰ ਕਰਿਆ ਕਰ, ਨਹੀਂ ਤਾਂ ਮਹਾਰਾਜ ਕਹਿੰਦੇ ਦਰਗਾਹ ਮਿਲੈ ਸਜਾਈ, ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਸਜਾਵਾਂ ਮਿਲਦੀਆਂ। ਜਿਹੜਾ ਜੀਵ ਮਹਾਰਾਜ ਜੀ ਤੋਂ ਬੇਮੁਖ ਹੋ ਜਾਂਦਾ ਹੈ, ਤੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਮਨਮੁਖਾਂ ਦੇ ਪ੍ਰਥਾਏ ਜੋ ਬਚਨ ਉਚਾਰਨ ਕੀਤੇ ਹੈ ਨਾ, ਹਜੂਰ ਕਹਿੰਦੇ ਹਨ ਕਿ ਜਿਹੜਾ ਨਿਗੋਰਾ ਮਨੁੱਖ ਹੈ ਨਾ, ਗੁਰੂ ਵਾਲਾ ਨਹੀਂ ਬਣਿਆ। ਸਾਧ ਸੰਗਤ ਜੀ ਕਿੰਨਾ ਉਹਦਾ ਜੀਵਨ ਗਿਰਿਆ ਹੋਵੇਗਾ, ਕਹਿੰਦੇ ਕਿ ਉਹਦਾ ਨਾਮ ਲੈਣਾ ਵੀ ਮਾੜਾ ਹੈ। ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਪੂਰੇ ਸਤਿਗੁਰੂ ਤੋਂ ਬਿਨਾਂ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਤੇ ਮਹਾਰਾਜ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਹੈ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ। ਬਾਰ-ਬਾਰ ਜਮਾਂ ਦੀਆਂ ਚੋਟਾਂ ਖਾਂਦਾ ਹੈ, ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਐਸੀ ਮਨਮੁਖ ਦੀ ਹਾਲਤ ਬਣੀ ਹੋਈ ਹੈ। ਤੇ ਮਹਾਰਾਜ ਕਹਿੰਦੇ ਦਰਗਾਹ ਮਿਲੈ ਸਜਾਏ, ਐਸੇ ਮਹਾਰਾਜ ਜੀ ਤੋਂ ਬੇਮੁਖ ਹੋਏ ਜੀਵਾਂ ਨੂੰ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਵੀ ਸਜਾਵਾਂ ਮਿਲਦੀਆਂ ਹਨ। ਕਿਰਪਾ ਕਰਹਿ ਤਾ ਹਰ ਗੁਣ ਗਾਵਹਿ। ਹਾਂ, ਜੇ ਪਰਮਾਤਮਾ ਕਿਰਪਾ ਕਰੇ। ਸਿੱਖ ਬੇਨਤੀ ਕਰਕੇ ਪੁੱਛਦੇ ਆ ਮਹਾਰਾਜ ਕਿ ਉਹਨਾਂ ਮਨਮੁਖਾਂ ਦਾ ਭਲਾ ਨਹੀਂ ਹੋ ਸਕਦਾ? ਇਹ ਸੱਚੇ ਪਾਤਸ਼ਾਹ, ਮਨਮੁਖਾਂ ਦਾ ਵੀ ਉਧਾਰ ਹੋ ਸਕਦਾ ਕਿ ਨਹੀਂ? ਹਜੂਰ ਕਹਿੰਦੇ ਹੋ ਸਕਦਾ ਹੈ। ਮਹਾਰਾਜ ਕਿਵੇਂ? ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਕਿਰਪਾ ਕਰੇ ਤਾਂ, ਜੇ ਪ੍ਰਮਾਤਮਾ ਕਿਰਪਾ ਕਰੇ ਤਾਂ ਹਰ ਗੁਣ ਗਾਵੇ, ਤਾਂ ਉਹ ਮਨਮੁਖ ਜੀਵ ਵੀ ਪ੍ਰਮਾਤਮਾ ਦੇ ਗੁਣ ਗਾਉਂਦੇ ਆ। ਜੇ ਪ੍ਰਮਾਤਮਾ ਕਿਰਪਾ ਕਰ ਦੇਵੇ, ਸਾਧ ਸੰਗਤ ਜੀ, ਬੇਮੁਖ ਹੋਇਆ ਜੀਵ ਵੀ ਪ੍ਰਮਾਤਮਾ ਦੇ ਗੁਣ ਗਾਉਣ ਲੱਗ ਪੈਂਦਾ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ। ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਨੂੰ ਆਪਣਾ ਮੰਨਦਾ ਹੈ। ਔਰ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਰਾਇਣ ਹੋ ਕਰਕੇ, ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਪਾ ਕਰਕੇ ਪਰਮਾਤਮਾ ਦੇ ਗੁਣ ਗਾਉਣ ਦੇ ਵਿੱਚ ਲੱਗ ਜਾਂਦਾ ਹੈ। ਮਹਾਰਾਜ ਕਹਿੰਦੇ ਜੇ ਪਰਮਾਤਮਾ ਕਿਰਪਾ ਕਰ ਦੇਵੇ ਤਾਂ, ਕਿਉਂਕਿ ਤਉ ਕਿਰਪਾ ਤੇ ਨਾਮ ਧਿਆਈ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡੀ ਕਿਰਪਾ ਕਰਕੇ ਹੀ ਨਾਮ ਧਿਆਈਦਾ ਹੈ। ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ, ਸੋਈ ਸੰਤ ਗੁਣ ਗਾਵੇ। ਪਰਮਾਤਮਾ ਪ੍ਰਾਣਾਂ ਦਾ ਪਤੀ ਵਾਹਿਗੁਰੂ ਜਿਨ੍ਹਾਂ ਤੇ ਕਿਰਪਾ ਕਰਦਾ ਹੈ, ਉਹ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਮਹਾਰਾਜ ਕਹਿੰਦੇ ਜਿਨ੍ਹਾਂ ਤੇ ਕਿਰਪਾ ਹੋਈ ਹੈ ਨਾ, ਤੇ ਇਹਨਾਂ ਨੇ ਹੀ ਪਰਮੇਸ਼ਰ ਦੇ ਗੁਣ ਗਾਏ ਹਨ। ਹਰ ਰਸ ਅੰਤਰ ਪਾਈ। ਤੇ ਪਰਮੇਸ਼ਰ ਦੇ ਬ੍ਰਹਮਾਨੰਦ ਦਾ ਜੋ ਰਸ ਹੈ, ਮਹਾਰਾਜ ਕਹਿੰਦੇ ਉਹਨਾਂ ਨੇ ਹਿਰਦੇ ਕਰਕੇ ਹੀ ਪਾ ਲਿਆ। ਹਰ ਰਸ ਅੰਤਰ ਪਾਈ, ਜਿਹੜਾ ਰਸ ਬਾਹਰ ਸੰਸਾਰ ਦੇ ਵਿੱਚੋਂ ਭਟਕਦਿਆਂ ਹੋਏ ਨਹੀਂ ਸੀ ਪ੍ਰਾਪਤ ਹੋਣਾ ਕੀਤਾ, ਮਹਾਰਾਜ ਕਹਿੰਦੇ ਹਿਰਦਿਆਂ ਵਿੱਚ ਹੀ ਗੁਰਮੁਖਾਂ ਨੇ ਪਾ ਲਿਆ। ਪਰਮੇਸ਼ਰ ਦੇ ਗੁਣ ਗਾ ਕੇ, ਵਾਹਿਗੁਰੂ ਦਾ ਸਿਮਰਨ ਕਰ ਕਰਕੇ, ਸ਼ਬਦ ਦਾ ਅਭਿਆਸ ਕਰ ਕਰਕੇ ਗੁਰਮੁਖਾਂ ਨੇ ਹਿਰਦੇ ਵਿੱਚੋਂ ਹੀ ਉਹ ਰਸ ਪਾ ਲਿਆ ਹੈ। ਨਾਨਕ ਦੀਨ ਦਿਆਲ ਭਏ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਉਹ ਦੀਨਾ ਬੰਧੂ, ਦਇਆ ਦਾ ਘਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ। ਜਿਨ੍ਹਾਂ ਗਰੀਬਾਂ ਤੇ ਪ੍ਰਮਾਤਮਾ ਨੇ ਦਿਆਲਤਾ ਕੀਤੀ ਹੈ, ਹਿਰਦੇ ਦੀ ਦੀਨਤਾ, ਅੰਦਰ ਦੀ ਨਿਮਰਤਾ, ਹਿਰਦੇ ਦੀ ਗਰੀਬੀ ਦੇਖ ਕੇ ਜਿਨ੍ਹਾਂ ਤੇ ਪਰਮੇਸ਼ਰ ਦਿਆਲੂ ਹੋਇਆ ਹੈ। ਤ੍ਰਿਸ਼ਨਾ ਸ਼ਬਦ 부ਝਾਈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹਨਾਂ ਦੀ ਜਿਹੜੀ ਤ੍ਰਿਸ਼ਨਾ ਰੂਪੀ ਆਗਿਆ ਨੇ, ਸ਼ਬਦ ਦੁਆਰਾ ਮਹਾਰਾਜ ਜੀ ਨੇ ਬੁਝਾ ਦਿੱਤੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਜਿਨ੍ਹਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਮਹਾਰਾਜ ਕਹਿੰਦੇ ਤ੍ਰਿਸ਼ਨਾ ਦੀ ਪ੍ਰਚੰਡ ਅਗਨੀ ਉਹਨਾਂ ਦੀ ਬੁਝ ਗਈ ਹੈ। ਵਾਹਿਗੁਰੂ ਨੇ ਨਾਮ ਦੀ ਦਾਤ ਇਹਨਾਂ ਨੂੰ ਬਖਸ਼ਿਸ਼ ਕੀਤੀ ਹੈ। ਐਸੀ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਤ੍ਰਿਸ਼ਨਾ ਦੀ ਅੱਗ ਇਹਨਾਂ ਦੀ ਬੁਝਾ ਦਿੱਤੀ, ਜਿਨ੍ਹਾਂ ਨੂੰ ਵਾਹਿਗੁਰੂ ਨੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਸੋਰਠ ਮਹੱਲਾ ਚੌਥਾ। ਪੰਚ ਪਦਾ ਅਚਰ ਚਰੈ ਤਾਂ ਸਿਧ ਹੋਈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਕਹਿੰਦੇ ਹਨ, ਸੋਰਠ ਮਹੱਲਾ ਚੌਥਾ ਪੰਜ ਪਦਾ। ਕਈ ਥਾਵਾਂ ਤੇ ਸਾਧ ਸੰਗਤ ਜੀ ਪੰਜ ਪਦੇ ਲਿਖਿਆ ਹੁੰਦਾ ਗੁਰਬਾਣੀ ਅੰਦਰ। ਪੰਜ ਪਦੇ ਸ਼ਬਦ ਵੀ ਬਾਰ-ਬਾਰ ਆਉਂਦਾ ਹੈ, ਔਰ ਉਹ ਬਹੁ ਵਚਨ ਹੁੰਦਾ ਹੈ। ਪੰਜ ਪਦੇ ਭਾਵ ਜਿਹੜੇ ਬਹੁਤੇ ਸ਼ਬਦ ਹੋਣ, ਉਹਦੇ ਵਿੱਚ ਪੰਜ ਪਦੇ ਲਿਖਿਆ ਹੁੰਦਾ।
ਤੇ ਇੱਥੇ ਇੱਕੋ ਹੀ ਸ਼ਬਦ ਹੈ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ। ਇਸ ਲਈ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਸੋਰਠ ਮਹੱਲਾ ਚੌਥਾ ਪੰਚ ਪਦਾ। ਇਹ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਪਿਆ ਕਿ ਕਈ ਜਿਹੜੇ ਸਰੂਪ ਹਨ ਜਾਂ ਹੁਣ ਵਾਲੇ ਜਿਵੇਂ ਸਾਧ ਸੰਗਤ ਜੀ ਭਾਗ ਸਾਹਿਬ ਸੈਂਚੀਆਂ ਛਪਦੀਆਂ ਨੇ, ਨਵੀਆਂ ਜੋ ਛਪਾਈਆਂ ਹੋ ਰਹੀਆਂ ਨੇ, ਕਈ ਸਰੂਪਾਂ ਦੇ ਵਿੱਚ ਜਾਂ ਭਾਗ ਸਾਹਿਬਾਂ ਦੇ ਵਿੱਚ ਪੰਜ ਪਦੇ ਸ਼ਬਦ ਆਉਂਦਾ ਹੈ। ਇਹ ਸ਼ਬਦ ਤੋਂ ਪਹਿਲਾਂ ਪੰਜ ਪਦੇ ਲਿਖਿਆ ਹੁੰਦਾ। ਸੋਰਠ ਮਹੱਲਾ ਪੰਜ ਪਦੇ 607 ਅੰਗ ਤੇ ਹੈ, ਪਰ ਇੱਕੋ ਸ਼ਬਦ ਹੈ ਤੇ ਇੱਕ ਵਚਨ ਬਣਦਾ। ਫਿਰ ਇੱਥੇ ਪੰਜ ਪਦਾ ਪਾਠ ਸਾਧ ਸੰਗਤ ਜੀ ਸ਼ੁੱਧ ਹੈ। ਕਈ ਵਾਰ ਸਾਧ ਸੰਗਤ ਜੀ ਜੋ ਅਣਗਹਿਲੀ ਦੇ ਨਾਲ ਵੀ ਇਦਾਂ ਛਪਾਈ ਕੀਤੀ ਜਾਂਦੀ ਹੈ, ਤੋ ਇਸ ਕਰਕੇ ਕਈ ਸਰੂਪਾਂ ਦੇ ਵਿੱਚ ਪੰਜ ਪਦੇ ਪਾਠ ਲਿਖਿਆ ਹੋਇਆ ਹੈ, ਪਰ ਜਿਹੜਾ ਸੰਪਰਦਾਇ ਮੁੱਖ ਪਾਠ ਹੈ ਸਾਧ ਸੰਗਤ ਜੀ ਪੰਜ ਪਦਾ ਹੀ ਕੀਤਾ ਜਾਂਦਾ ਹੈ। ਇੱਕੋ ਸ਼ਬਦ ਹੈ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, ਇਹ ਅਖੀਰਲਾ ਸ਼ਬਦ ਹੈ। ਫਿਰ ਪੰਜਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅੱਗੇ ਬਾਣੀ ਆਵੇਗੀ, ਤੋ ਹਜੂਰ ਪੰਜ ਪੌੜੀਆਂ ਵਾਲਾ ਇਹ ਸ਼ਬਦ ਉਚਾਰਨ ਕਰਕੇ ਉਪਦੇਸ਼ ਦੇ ਰਹੇ ਹਨ। ਅਜਰ ਚਰੈ ਤਾਂ ਸਿਧ ਹੋਈ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸ਼ੁੱਧ ਬੁੱਧੀ ਦੀ ਦਾਤ ਕਿਵੇਂ ਮਿਲਦੀ ਹੈ, ਜਿਹਨੂੰ ਆਤਮ ਵਿਸ਼ੈਣੀ ਬੁੱਧ ਕਿਹਾ ਜਾਂਦਾ ਹੈ। ਇੱਕ ਸ਼ੁੱਧ ਬੁੱਧੀ ਹੁੰਦੀ ਤੇ ਇੱਕ ਅਸ਼ੁੱਧ ਬੁੱਧ ਹੁੰਦੀ ਹੈ। ਜਿਹੜੀ ਅਸ਼ੁੱਧ ਬੁੱਧੀ ਹੈ ਨਾ, ਜਿਹਨੂੰ ਮਲੀਨ ਬੁੱਧੀ ਵੀ ਆਖਿਆ ਜਾਂਦਾ ਹੈ। ਜਦੋਂ ਤੱਕ ਮਹਾਰਾਜ ਕਹਿੰਦੇ ਜੀਵ ਦੇ ਕੋਲ ਬੁੱਧੀ ਮਲੀਨ ਹੈ, ਉਦੋਂ ਤੱਕ ਸਾਧ ਸੰਗਤ ਜੀ ਮਨੁੱਖ ਦੇ ਜਿਹੜੇ ਵਿਚਾਰ ਉਹ ਵੀ ਮੈਲੇ ਹਨ। ਤੇ ਜੇ ਵਿਚਾਰ ਮੈਲੇ ਹੈ, ਮਨ ਵੀ ਮੈਲਾ ਹੈ, ਫਿਰ ਸਾਧ ਸੰਗਤ ਜੀ ਇੰਦਰੀ ਵੀ ਕਦੇ ਸ਼ੁੱਧ ਨਹੀਂ ਹੋ ਸਕਦੇ, ਉਹ ਵੀ ਮੈਲੇ ਹਨ। ਸੰਸਾਰ ਵੀ ਉਹਨਾਂ ਨੂੰ ਮੈਲਾ ਹੀ ਨਜ਼ਰ ਆਉਂਦਾ ਹੈ। ਜਿਵੇਂ ਮਹਾਰਾਜ ਜੀ ਦਾ ਵਚਨ ਆਉਂਦਾ, ਮਨ ਮੈਲਾ ਸਭ ਕੁਛ ਮੈਲਾ। ਜੇ ਮਨ ਮੈਲਾ ਤੇ ਸਾਰਾ ਸੰਸਾਰ ਹੀ ਮੈਲਾ ਨਜ਼ਰ ਆਉਂਦਾ ਹੈ। ਤੇ ਜੇ ਗੁਰੂ ਕਿਰਪਾ ਕਰੇ ਇਹ ਮਨ ਸ਼ੁੱਧ ਹੋ ਜਾਵੇ, ਮਨ ਨਿਰਮਲ ਹੋ ਜਾਵੇ, ਸੰਸਾਰ ਵੀ ਸਾਰਾ ਫਿਰ ਨਿਰਮਲ ਸਰੂਪ ਹੀ ਨਜ਼ਰ ਆਉਂਦਾ ਹੈ। ਫਿਰ ਕਿਸੇ ਵਿੱਚ ਔਗਣ ਨਹੀਂ ਦੇਖਦਾ, ਕਿਸੇ ਵਿੱਚ ਦੋਸ਼ ਨਹੀਂ ਦੇਖਦਾ, ਫਿਰ ਤਾਂ ਸਭ ਥਾਵਾਂ ਤੇ ਬ੍ਰਹਮ ਹੀ ਨਜ਼ਰ ਆਉਣ ਲੱਗ ਪੈਂਦਾ ਹੈ, ਜੇ ਪ੍ਰਮਾਤਮਾ ਕਿਰਪਾ ਕਰ ਦੇਵੇ। ਤੋ ਹਜੂਰ ਕਹਿੰਦੇ ਹਨ, ਹੈ ਗੁਰਸਿੱਖੋ ਅਚਰ ਚਰੈ ਤਾਂ ਸਿੱਧ ਹੋਈ। ਜਿਹੜੇ ਨਾ ਚਰੇ ਜਾਣ ਵਾਲੇ, ਨਾ ਵਸ ਵਿੱਚ ਆਉਣ ਵਾਲੇ ਜਿਹੜੇ ਪੰਜ ਵਿਕਾਰ, ਜਿਨ੍ਹਾਂ ਨੇ ਮਹਾਰਾਜ ਕਹਿੰਦੇ ਇਹਨਾਂ ਨੂੰ ਚਰ ਲਿਆ, ਭਾਵ ਆਪਣੇ ਵਸ ਵਿੱਚ ਕਰ ਲਿਆ ਹੈ। ਅਚਰ ਚਰੈ ਤਾਂ ਸਿੱਧ ਹੋਈ, ਉਹਨਾਂ ਨੂੰ ਹਿਰਦੇ ਕਰਕੇ ਸੁੱਧ ਬੁੱਧ ਰੂਪੀ ਸਿੱਧੀ ਦੀ ਪ੍ਰਾਪਤੀ ਹੋ ਗਈ ਹੈ। ਨਹੀਂ ਤਾਂ ਹੋਰ ਜਿਹੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਉਹਨਾਂ ਦੇ ਕਰਕੇ ਅਗਿਆਨ ਦਾ ਜਨਮ ਹੁੰਦਾ ਹੈ। ਪਰ ਸਾਧ ਸੰਗਤ ਜੀ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹ ਜੀਵ ਦੇ ਹਿਰਦੇ ਅੰਦਰ ਸ਼ੁੱਧ ਬੁੱਧ ਰੂਪੀ ਸਿੱਧੀ ਦੀ ਪ੍ਰਾਪਤੀ ਹੋਣੀ ਹੈ, ਇਹਦੇ ਨਾਲ ਗਿਆਨ ਦੇ ਪ੍ਰਕਾਸ਼ ਹੁੰਦਾ ਹੈ। ਜਿਹੜੀਆਂ ਹੋਰ ਨਵ ਨਿਧੀ 18 ਸਿੱਧੀਆਂ ਆਦਿਕ ਜਿਹੜੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਜਾਂ ਹੋਰ ਕੋਈ ਮੰਤਰ ਸਿੱਧ ਕਰਦਾ ਹੈ, ਇਹਨਾਂ ਦੇ ਨਾਲ ਕਦੇ ਜੀਵ ਦੇ ਹਿਰਦੇ ਅੰਦਰ ਗਿਆਨ ਨਹੀਂ ਪ੍ਰਗਟ ਹੋ ਸਕਦਾ। ਅਗਿਆਨਤਾ ਜ਼ਰੂਰ ਸਾਧ ਸੰਗਤ ਜੀ ਹੋਰ ਵੱਧਦੀ ਜਾਂਦੀ ਹੈ, ਪਰ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਹੈ, ਸੁੱਧ ਬੁੱਧੀ ਦੀ ਜੀਵ ਨੂੰ ਦਾਤ ਬਖਸ਼ਿਸ਼ ਕਰਦਾ ਹੈ, ਨਾ ਜਿੱਤੇ ਜਾਣ ਵਾਲੇ ਜਿਹੜੇ ਪੰਜ ਵਿਕਾਰ ਉਹਨਾਂ ਨੂੰ ਜਿੱਤ ਲੈਂਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਸੁੱਧ ਬੁੱਧ ਰੂਪੀ ਜਿਹੜੀ ਸਿੱਧੀ ਨੂੰ ਪ੍ਰਾਪਤ ਕਰਦਾ ਹੈ, ਸਿੱਧੀ ਤੇ ਬੁੱਧ ਪਾਈ। ਤੇ ਇਸੇ ਸਿੱਧੀ ਕਰਕੇ ਮਹਾਰਾਜ ਕਹਿੰਦੇ ਜਿਹੜੀ ਵਿਵੇਕ ਬੁੱਧੀ ਦੀ ਦਾਤ ਪ੍ਰਾਪਤ ਕਰਦਾ ਹੈ। ਵਿਵੇਕ ਬੁੱਧ ਤਾਂ ਹੀ ਮਿਲਦੀ ਹੈ ਜੇ ਜੀਵ ਦੇ ਕੋਲ ਸਾਧ ਸੰਗਤ ਜੀ ਸੋਝੀ ਹੋਵੇ, ਚੰਗੀ ਅਕਲ ਪ੍ਰਮਾਤਮਾ ਦੇਵੇ, ਤਾਂ ਹੀ ਵਿਵੇਕ ਵਾਲੀ ਬੁੱਧ ਪ੍ਰਾਪਤ ਕਰਦਾ ਹੈ, ਤਾਂ ਹੀ ਗਿਆਨ ਵਾਲੀ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤਾਂ ਮਲੀਨ ਬੁੱਧੀ ਦੀ ਸਹਿਤ ਹੋ ਕਰਕੇ ਰਹਿੰਦਾ ਹੈ, ਅਗਿਆਨਤਾ ਭਰੀ ਬੁੱਧ ਦੇ ਸਹਿਤ ਹੋ ਕਰਕੇ ਰਹਿੰਦਾ ਹੈ। ਔਰ ਇਸੇ ਪ੍ਰਕਾਰ ਹਜੂਰ ਕਹਿੰਦੇ ਅਚਰ ਚਰੈ ਤਾਂ ਸਿੱਧ ਹੋਈ। ਇਹ ਜਿਹੜਾ ਮਨ ਸਾਧ ਸੰਗਤ ਜੀ ਅਚਲ ਚੱਲਦਾ ਨਹੀਂ ਸੀ ਨਾ, ਅਚਲ ਹੋਇਆ ਸੀਗਾ। ਤੁਰਿਆ ਪਰ ਦੇ ਵੱਲੋਂ ਸੰਸਾਰ ਦੇ ਵੱਲ ਤਾਂ ਭਾਵੇਂ ਬੜਾ ਭੱਜਿਆ ਫਿਰਦਾ ਸੀ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਪਰ ਪਰਮੇਸ਼ਰ ਦੀ ਪ੍ਰਾਪਤੀ ਦੇ ਵੱਲੋਂ ਅਚਲ ਹੋਇਆ ਫਿਰਦਾ ਸੀ। ਕਦੇ ਵੀ ਮਹਾਰਾਜ ਕਹਿੰਦੇ ਇਸ ਪਾਸੇ ਨਹੀਂ ਸੀਗਾ ਚੱਲਦਾ। ਪਰ ਜਦੋਂ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਅਚਰ ਚਰੈ, ਮਹਾਰਾਜ ਕਹਿੰਦੇ ਅਚਰ ਚਰੈ ਤਾਂ ਸਿੱਧ ਹੋਈ। ਤਾਂ ਹੀ ਅਸਲ ਦੇ ਵਿੱਚ ਜੀਵ ਨੂੰ ਸੋਝੀ ਆਈ ਹੈ।
ਤਾਂ ਹੀ ਮਹਾਰਾਜ ਕਹਿੰਦੇ ਇਹ ਮੁਕਤੀ ਦੀ ਦਾਤ ਪਾਈ ਹੈ ਜਦੋਂ ਇਹ ਮਨ ਨਾ ਚੱਲਣ ਵਾਲਾ ਮਨ ਪ੍ਰਮਾਤਮਾ ਦੀ ਪ੍ਰਾਪਤੀ ਵਾਲੇ ਰਸਤੇ ਤੇ ਚੱਲਣ ਲੱਗ ਪਿਆ। ਔਰ ਇਸੇ ਪ੍ਰਕਾਰ ਅਚਰ ਚਰੈ ਤਾਂ ਸਿੱਧ ਹੋਈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਮਨ ਅਚਲ ਰਹਿੰਦਾ ਨਾ, ਹਰ ਸਮੇਂ ਬਾਰ-ਬਾਰ ਅਚਲ ਨਹੀਂ ਹੁੰਦਾ, ਚਲਾਈਮਨ ਹੋ ਕਰਕੇ ਰਹਿੰਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਰਹਿੰਦਾ, ਇਹ ਮਨ ਬੁੱਧ ਰੂਪੀ ਪੈਰਾਂ ਦੇ ਨਾਲ ਭੱਜਾ ਫਿਰਦਾ। ਇਦਾਂ ਦੀ ਇਸ ਮਨ ਦੀ ਹਾਲਤ ਹੈ। ਗੁਰਬਾਣੀ ਵਿੱਚ ਮਹਾਰਾਜ ਸ਼ਿਵ ਜੀ ਨੇ ਕਿਤੇ ਇਸ ਮਨ ਨੂੰ ਪੰਛੀ ਦੀ ਤਰ੍ਹਾਂ ਆਖਿਆ, ਕਿਤੇ ਅੜੀਅਲ ਘੋੜੇ ਦੀ ਤਰ੍ਹਾਂ ਆਖਿਆ, ਕਿਤੇ ਪਾਰੇ ਦੀ ਤਰ੍ਹਾਂ ਆਖਿਆ। ਭਾਵ ਇਹ ਮਨ ਕਦੇ ਟਿਕਦਾ ਨਹੀਂ ਹੈ, ਬਾਰ-ਬਾਰ ਭਟਕਦਾ ਰਹਿੰਦਾ ਹੈ। ਤੋ ਇਸ ਕਰਕੇ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਅਚਰ ਚਰੈ ਤਾਂ ਸਿੱਧ ਹੋਈ। ਇਹ ਜਿਹੜਾ ਚਰੈ ਬਾਰ-ਬਾਰ ਭਟਕਦਾ ਰਹਿੰਦਾ ਹੈ, ਜਦੋਂ ਗੁਰੂ ਕਿਰਪਾ ਕਰਕੇ ਮਨ ਅਚਲ ਹੋ ਜਾਂਦਾ ਹੈ ਤਾਂ ਹੀ ਅਸਲ ਦੇ ਵਿੱਚ ਮੁਕਤੀ ਦੀ ਦਾਤ ਪਾਉਂਦਾ ਹੈ, ਤਾਂ ਹੀ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਪਾਉਂਦਾ ਹੈ। ਸਿੱਧੀ ਤੇ ਬੁੱਧ ਪਾਈ, ਤੇ ਜਦੋਂ ਹਿਰਦੇ ਕਰਕੇ ਸੂਝ ਪ੍ਰਾਪਤ ਕਰ ਲੈਂਦਾ ਹੈ ਤਾਂ ਹੀ ਮਹਾਰਾਜ ਕਹਿੰਦੇ ਵਿਵੇਕ ਬੁੱਧੀ ਦੀ ਦਾਤ ਪ੍ਰਾਪਤ ਕਰਦਾ ਹੈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਰੂਪੀ ਸਰ ਤੀਰ ਲੱਗੇ ਹਨ। ਸਰ ਦਾ ਆਖਰੀ ਅਰਥ ਹੈ ਸਰ ਸੰਗਤ ਜੀ ਤੀਰ। ਸਰ ਦਾ ਅਰਥ ਭਾਵੇਂ ਸਰੋਵਰ ਵੀ ਹੁੰਦਾ, ਪਰ ਇੱਥੇ ਸਰ ਦਾ ਅਰਥ ਤੀਰ ਹੈ। ਮਹਾਰਾਜ ਕਹਿੰਦੇ ਪ੍ਰੇਮ ਕੇ ਸਰ ਲਾਗੇ ਤਨ ਭੀਤਰ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਦੋਂ ਪ੍ਰੇਮ ਰੂਪੀ ਤੀਰ ਜੀਵ ਦੇ ਹਿਰਦੇ ਅੰਦਰ ਲੱਗਾ ਹੈ ਤਾਂ ਭ੍ਰਮ ਕਾਟਿਆ ਜਾਈ, ਤਾਂ ਫਿਰ ਭਰਮ ਦਾ ਪਰਦਾ ਵੀ ਜੀਵ ਦਾ ਕੱਟਿਆ ਗਿਆ। ਜਿਸ ਭਰਮ ਦੇ ਪਰਦੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੀ ਪਹਿਚਾਣ ਨਹੀਂ ਸੀਗਾ ਕਰਦਾ। ਜਿਵੇਂ ਮਹਾਰਾਜ ਜੀ ਦਾ ਭਗਤ ਰਸਨਾ ਦੁਆਰਾ ਫਰਮਾਨ ਆਉਂਦਾ, ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਹੈ ਕੀ ਹੈ? ਜੋ ਕੁਝ ਮੰਨੀ ਬੈਠੇ ਹਾਂ ਸੱਚ ਨਹੀਂ ਹੈ। ਜੋ ਸੱਚ ਮੰਨਦੇ ਹਾਂ ਸਾਧ ਸੰਗਤ ਜੀ, ਜੋ ਸੱਚ ਮੰਨਣਾ ਹੈ ਉਹ ਸਾਡੇ ਮੰਨਣ ਦੇ ਵਿੱਚ ਨਹੀਂ ਆਉਂਦਾ, ਜੋ ਸੱਚ ਸਰੂਪ ਪਰਮੇਸ਼ਰ ਦਾ ਹੈ। ਮਹਾਰਾਜ ਕਹਿੰਦੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਮੰਨੀ ਬੈਠਾ ਹੈ। ਇਹੋ ਭਰਮ ਦਾ ਸ਼ਿਕਾਰ ਹੋਇਆ ਫਿਰਦਾ। ਭਰਮ ਦੇ ਵਿੱਚ ਪਿਆ ਹੋਇਆ ਮਨੁੱਖ ਰਾਤ ਦੇ ਸਮੇਂ ਰੱਸੀ ਨੂੰ ਵੀ ਉਹ ਜਾਪਦਾ ਹੈ ਕਿ ਜਿਵੇਂ ਸੱਪ ਪਿਆ ਹੋਇਆ। ਅਸਲ ਦੇ ਵਿੱਚ ਹੁੰਦਾ ਭਰਮੇ। ਜਦੋਂ ਸਵੇਰ ਚੜ੍ਹਦੀ ਹੈ, ਦਿਨ ਚੜ੍ਹਦਾ ਤੇ ਫਿਰ ਪਤਾ ਲੱਗਦਾ ਇਹ ਤਾਂ ਰੱਸੀ ਸੀ, ਮੈਂ ਵੀ ਭਰਮ ਦੇ ਵਿੱਚ ਪਿਆ ਸਾਂ ਕਿ ਸੱਪ ਹੈ। ਇਸੇ ਤਰ੍ਹਾਂ ਜਦੋਂ ਤੱਕ ਗਿਆਨ ਰੂਪੀ ਦਿਨ ਨਹੀਂ ਚੜ੍ਹਦਾ ਜੀਵ ਦੇ ਹਿਰਦੇ ਅੰਦਰ, ਉਦੋਂ ਤੱਕ ਸਾਧ ਸੰਗਤ ਜੀ ਜੀਵ ਜਿਹੜਾ ਭਰਮਾਂ ਦਾ ਸ਼ਿਕਾਰ ਹੋਇਆ ਰਹਿੰਦਾ ਹੈ, ਭਰਮ ਦੇ ਵਿੱਚ ਹੀ ਪਿਆ ਰਹਿੰਦਾ ਹੈ। ਤੋ ਮਹਾਰਾਜ ਕਹਿੰਦੇ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਨਾ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਏ। ਤਾਂ ਭਰਮ ਰੂਪੀ ਪਰਦਾ ਮਹਾਰਾਜ ਕਹਿੰਦੇ ਆਪਣੇ ਆਪ ਹੀ ਕੱਟਿਆ ਜਾਂਦਾ ਹੈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਸਤਿਗੁਰੂ ਜੀ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ, ਹੇ ਪ੍ਰਮਾਤਮਾ, ਹੇ ਗੋਬਿੰਦ ਮਾਲਕ ਪਰਮੇਸ਼ਰ ਜੀਓ, ਆਪਣਾ ਜਨ ਜਾਣ ਕੇ ਮਹਾਰਾਜ, ਆਪਣਾ ਦਾਸ ਜਾਣ ਕਰਕੇ ਸਾਨੂੰ ਆਪਣੇ ਨਾਮ ਦੀ ਵਡਿਆਈ ਦੇਣਾ ਕਰੋ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਹੇ ਸੱਚੇ ਪਾਤਸ਼ਾਹ ਆਪਣੇ ਗਿਆਨ ਦੀ ਵਡਿਆਈ ਬਖਸ਼ਿਸ਼ ਕਰੋ, ਜਸ ਗਾਉਣ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਕਿਰਪਾ ਕਰੋ, ਨਾਮ ਦੀ ਵਡਿਆਈ ਸਾਨੂੰ ਦੇਣਾ ਕਰੋ ਜੀ। ਗੁਰਮਤਿ RAM ਨਾਮ ਪਰਗਾਸਹੁ। ਮਹਾਰਾਜ ਗੁਰਮਤਿ ਦੀ ਦਾਤ ਬਖਸ਼ਿਸ਼ ਕਰਕੇ ਰਮੇ ਹਰਮੰਤੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਨਾਮ ਦਾ ਸਾਡੇ ਹਿਰਦੇ ਅੰਦਰ ਪ੍ਰਕਾਸ਼ ਕਰ ਦੇਵ। ਗੁਰਮਤਿ RAM ਨਾਮ ਪਰਗਾਸਹੁ। ਮਹਾਰਾਜ ਜੀ ਗੁਰਮਤਿ ਦੀ ਦਾਤ ਬਖਸ਼ੋ ਨਾ, ਤਾਂ ਹੀ ਨਾਮ ਜਪ ਕਰਕੇ ਹਿਰਦੇ ਅੰਦਰ ਪ੍ਰਕਾਸ਼ ਹੋ ਸਕਦਾ ਹੈ। ਕਿਉਂਕਿ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਗੋਜਰੀ ਰਾਗ ਵਿੱਚ ਵੀ ਬਚਨ ਹਨ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਉਚਾਰਨ ਕੀਤੇ ਸਨ, ਹੇ ਮਹਾਰਾਜ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ੋ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਨਾਮ ਤਾਂ ਤੁਸੀਂ ਜਪਦੇ ਹੋ। ਕਹਿੰਦੇ ਨਹੀਂ ਮਹਾਰਾਜ, ਜਿਹੜਾ ਗੁਰਮਤਿ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੋਣੀ, ਇਹੋ ਅਸਲ ਦੇ ਵਿੱਚ ਸਾਡਾ ਪ੍ਰਾਣਾਂ ਦਾ ਸਖਾਈ ਹੈ। ਇਹੋ ਮਹਾਰਾਜ ਅਸਲ ਸਾਡੀ ਪੂੰਜੀ ਹੈ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮਹਾਰਾਜ ਕਹਿੰਦੇ ਹੋਰ ਕੁਝ ਮੰਗ ਲਓ। ਕਹਿੰਦੇ ਨਹੀਂ ਮਹਾਰਾਜ ਕਿਰਪਾ ਕਰੋ, ਤਰੁੱਠਿਓ ਤਾਂ ਨਾਮ ਦੀ ਦਾਤ ਬਖਸ਼ੋ।
ਮੇਰੇ ਮੀਤ ਗੁਰਦੇਵ ਮੁਕਉ RAM ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ। ਕਿਰਪਾ ਕਰੋ ਮਹਾਰਾਜ, ਸਾਨੂੰ ਨਾਮ ਦੀ ਦਾਤ ਬਖਸ਼ੋ। ਔਰ ਇਸ ਪ੍ਰਕਾਰ ਜੇ ਗੁਰਮਤਿ ਨੂੰ ਧਾਰਨ ਕਰਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ, ਫਿਰ ਸਾਧ ਸੰਗਤ ਜੀ ਜੀਵ ਕਦੇ ਕਰਮ ਕਾਂਡ ਨਹੀਂ ਕਰਦਾ ਜੀਵਨ ਦੇ ਅੰਦਰ, ਫਿਰ ਮਨ ਮੱਤਾਂ ਛੱਡ ਦਿੰਦਾ ਹੈ। ਨਹੀਂ ਤਾਂ ਨਾਮ ਤਾਂ ਭਾਵੇਂ ਜਪੀ ਜਾਂਦਾ ਹੈ, ਪਰ ਜਿਹੜੇ ਜੀਵ ਦੇ ਅੰਦਰ ਔਗਣ ਹਨ ਉਹਨਾਂ ਦਾ ਤਿਆਗ ਨਹੀਂ ਕਰਦਾ। ਮਨ ਮੱਤਾਂ ਕਰਨੀਆਂ ਕਦੇ ਛੱਡਦਾ ਨਹੀਂ। ਜਿੰਨੀ ਦੇਰ ਤੱਕ ਮਨ ਮੱਤਾਂ ਕਰਦਾ, ਮਨ ਨੂੰ ਮੁਖੀ ਬਣਾ ਕਰਕੇ ਜੀਵਨ ਨਿਰਵਾਹ ਕਰਦਾ, ਉਦੋਂ ਤੱਕ ਬਾਰ-ਬਾਰ ਜੀਵਨ ਦੇ ਅੰਦਰ ਠੇਡੇ ਖਾਂਦਾ, ਬਾਰ-ਬਾਰ ਡਿੱਗਦਾ ਹੈ। ਪਰ ਜੇ ਗੁਰੂ ਕੀ ਮੱਤ ਧਾਰਨ ਕਰਦਾ, ਫਿਰ ਜਿਹੜਾ ਮਨ ਚੰਚਲ ਹੈ ਨਾ ਸਾਧ ਸੰਗਤ ਜੀ, ਇਹਦੀ ਚੰਚਲਤਾ ਖਤਮ ਹੋ ਜਾਂਦੀ ਹੈ। ਔਰ ਇਸੇ ਪ੍ਰਕਾਰ ਇਹ ਮਨ ਜਿਹੜਾ ਬਾਰ-ਬਾਰ ਚਲਾਇਮਾਨ ਹੋ ਕਰਕੇ ਰਹਿੰਦਾ, ਅਚਲ ਹੋ ਜਾਂਦਾ, ਕਿਉਂਕਿ ਗੁਰੂ ਕੀ ਮੱਤ ਜਿਹੜੀ ਹੈ ਨਾ ਇੱਕ ਸੁਮੇਰ ਪਰਬਤ ਦੀ ਤਰ੍ਹਾਂ ਅਚਲ ਹੈ, ਇਹਨੂੰ ਕੋਈ ਚਲਾਇਮਾਨ ਨਹੀਂ ਕਰ ਸਕਦਾ। ਗੁਰਮਤਿ ਮਤ ਅਚਲ ਹੈ, ਚਲਾਏ ਨਾ ਸਕਿਆ ਕੋਏ। ਮਹਾਰਾਜ ਜਿਨ੍ਹਾਂ ਨੂੰ ਗੁਰਮਤਿ ਦੀ ਦਾਤ ਬਖਸ਼ੀ ਹੈ ਨਾ, ਉਹਨਾਂ ਦਾ ਮਨ ਅਚਲ ਹੋ ਗਿਆ, ਕਦੇ ਵੀ ਮਹਾਰਾਜ ਉਹਨਾਂ ਦੀ ਬੁੱਧ ਵਿਚਰਦੀ ਨਹੀਂ ਹੈ। ਤੋ ਇਸ ਕਰਕੇ ਗੁਰਮਤਿ RAM ਨਾਮ ਪ੍ਰਗਾਸਹੁ। ਹੇ ਗਰੀਬ ਨਵਾਜ, ਹੇ ਗੋਬਿੰਦ ਪਰਮੇਸ਼ਰ ਜੀਓ, ਐਸੀ ਸਾਡੇ ਤੇ ਕਿਰਪਾ ਕਰੋ, ਆਪਣੇ ਨਾਮ ਦਾ ਮਹਾਰਾਜ ਸਾਡੇ ਅੰਦਰ ਪ੍ਰਕਾਸ਼ ਕਰ ਦੇਵੋ। ਗੁਰਮਤਿ ਦੁਆਰਾ ਨਾਮ ਦੀ ਦਾਤ ਬਖਸ਼ੋ ਜੀ, ਸਦਾ ਰਹੋ ਸਰਨਾਈ। ਜਿਸ ਕਰਕੇ ਸਦੀਵੀ ਕਾਲ ਲਈ ਆਪ ਜੀ ਦੀ ਸ਼ਰਨ ਦੇ ਵਿੱਚ ਰਹਿਣਾ ਕਰੀਏ। ਜੇ ਮਹਾਰਾਜ ਨਾਮ ਤਾਂ ਜਪਦੇ ਹਾਂ, ਪਰ ਗੁਰਮਤਿ ਨਹੀਂ ਜੀਵਨ ਦੇ ਅੰਦਰ ਮਹਾਰਾਜ ਸਾਨੂੰ ਪ੍ਰਾਪਤ ਹੋਈ, ਫਿਰ ਤਾਂ ਮਹਾਰਾਜ ਸੱਚੇ ਪਾਤਸ਼ਾਹ ਲੋੜ ਪੈਣ ਤੇ ਹੀ ਤੁਹਾਨੂੰ ਯਾਦ ਕਰਦੇ ਆ। ਫਿਰ ਤਾਂ ਉਕੜਦੇ ਸਮੇਂ ਰੱਬ ਚੇਤੇ ਆਉਂਦਾ। ਇਹ ਤਾਂ ਗੁਰਮਤਿ ਦੀ ਨਿਸ਼ਾਨੀ, ਜਿਨ੍ਹਾਂ ਨੂੰ ਹਰ ਸਮੇਂ ਪ੍ਰਮਾਤਮਾ ਚੇਤੇ ਆਉਂਦਾ, ਹਰ ਸਮੇਂ ਦੁੱਖਾਂ ਵਿੱਚ ਵੀ ਸੁੱਖਾਂ ਦੇ ਵਿੱਚ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ। ਨਹੀਂ ਤਾਂ ਬਹੁਤਾਤ ਵਿੱਚ ਸੁੱਖਾਂ ਦੇ ਸਮੇਂ ਖੁਸ਼ੀ ਦਾ ਮਾਹੌਲ ਹੋਵੇ, ਸਾਨੂੰ ਰੱਬ ਭੁੱਲ ਜਾਂਦਾ, ਦੁੱਖ ਦੇ ਵੇਲੇ ਚੇਤੇ ਆਉਂਦਾ ਜਦੋਂ ਕੋਈ ਸਾਥ ਨਹੀਂ ਦਿੰਦਾ। ਔਕੜ ਦੇ ਸਮੇਂ ਰੱਬ ਜ਼ਰੂਰ ਯਾਦ ਆਉਂਦਾ, ਤੇ ਉਦੋਂ ਫਿਰ ਇਕਾਗਰਤਾ ਵੀ ਬੜੀ ਬਣਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਮਹਾਰਾਜ ਜੀ, ਗੁਰਮਤਿ ਦੁਆਰਾ ਨਾਮ ਦਾ ਪ੍ਰਕਾਸ਼ ਕਰੋ ਨਾ ਸਾਡੇ ਹਿਰਦੇ ਅੰਦਰ, ਫਿਰ ਸਦਾ ਰਹੋ ਸਰਨਾਈ ਸਦੀਵੀ ਕਾਲ। ਜਿੰਨਾ ਚਿਰ ਮਹਾਰਾਜ ਜੀਵਨ ਹੈ, ਫਿਰ ਤੁਹਾਡਾ ਦਰ ਨਹੀਂ ਕਦੇ ਵੀ ਅਸੀਂ ਛੱਡਾਂਗੇ। ਮਹਾਰਾਜ ਗੁਰਮਤਿ ਦੁਆਰਾ ਜੀ ਨਾਮ ਦੀ ਦਾਤ ਬਖਸ਼ੋ, ਫਿਰ ਮਨ ਬਾਣੀ ਸਰੀਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਹੀ ਜੁੜੇ ਰਹਾਂਗੇ। ਰਹਾਓ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਇਹੋ ਸੰਸਾਰ ਸਭ ਆਵਣ ਜਾਣਾ। ਇਹ ਜੋ ਸੰਸਾਰ ਹੈ, ਇਹ ਸਭ ਆਵਾਗਮਨ ਦਾ ਚੱਕਰ ਬਣਾਇਆ ਮਹਾਰਾਜ। ਇਹ ਸੰਸਾਰ ਦੇ ਜੀਵ ਵਾਸ਼ਨਾ ਦੇ ਬੱਝੇ ਹੋਏ ਕਦੇ ਜਨਮ ਧਾਰਨ ਕਰ ਰਹੇ ਹੈ, ਕਦੇ ਮੌਤ ਦੇ ਮਾਰੇ ਹੋਏ ਮਰ ਰਹੇ ਹਨ। ਮਨ ਮੂਰਖ ਚੇਤ ਅਜਾਣਾ। ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹੈ, ਮਨ ਮੂਰਖ ਚੇਤ ਅਜਾਣਾ। ਹੇ ਬੇਸਮਝ ਮਨਾ, ਤੂੰ ਕਿਉਂ ਅਚੇਤ ਹੋਇਆ? ਰੱਬ ਨੂੰ ਚੇਤੇ ਕਰ, ਪਰਮਾਤਮਾ ਨੂੰ ਚੇਤੇ ਕਰ, ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰ ਲੈ, ਕਿਉਂਕਿ ਜੀਵਨ ਦਾ ਸਮਾਂ ਤੇਰਾ ਲੰਘਦਾ ਜਾ ਰਿਹਾ ਹੈ। ਪਤਾ ਨਹੀਂ ਕਿਹੜੇ ਵੇਲੇ ਠੇਡਾ ਲੱਗ ਜਾਵੇ, ਇਹ ਸਵਾਸਾਂ ਦੀ ਡੋਰ ਟੁੱਟ ਜਾਵੇ। ਮਹਾਰਾਜ ਕਹਿੰਦੇ ਇਸ ਲਈ ਰੱਬ ਨੂੰ ਚੇਤੇ ਕਰ ਲੈ। ਫੁੱਟੇ ਹੋਏ ਘੜੇ ਦੀ ਤਰ੍ਹਾਂ ਮਹਾਰਾਜ ਕਹਿੰਦੇ ਤੇਰਾ ਸਵਾਸਾਂ ਰੂਪੀ ਜਲ ਨਿਕਲਦਾ ਜਾ ਰਿਹਾ ਹੈ, ਸਮਾਂ ਬੀਤਦਾ ਜਾ ਰਿਹਾ ਹੈ, ਬੀਤਦਾ ਜਾ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਹੈ, ਚੇਤਨਾ ਹੈ ਤਉ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜਿਉ ਪਾਨੀ। ਫੁੱਟੇ ਹੋਏ ਘੜੇ ਦੀ ਤਰ੍ਹਾਂ ਮਹਾਰਾਜ ਕਹਿੰਦੇ ਤੇਰਾ ਜੀਵਨ ਹੈ। ਨਿਤ 24,000 ਸਵਾਸ ਤੇਰੇ ਬੀਤਦੇ ਜਾ ਰਹੇ, 24,000 ਸਵਾਸ 24 ਘੰਟਿਆਂ ਦੇ। ਤੇ ਮਹਾਰਾਜ ਕਹਿੰਦੇ ਰੱਬ ਨੂੰ ਚੇਤੇ ਨਹੀਂ ਕਰਦਾ, ਫਿਰ ਪਛਤਾਪ ਕਰਨਾ ਪਵੇਗਾ। ਤੋ ਇਸ ਲਈ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ। ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਐਵੇਂ ਅਣਜਾਣਪੁਣੇ ਵਿੱਚ ਪਿਆ ਹੈ, ਜਾਣ ਬੁੱਝ ਕਰਕੇ ਅਣਜਾਣ ਬਣੀ ਜਾ ਰਿਹਾ, ਬੇਸਮਝ ਹੋ ਰਿਹਾ। ਕਿਉਂ ਨਹੀਂ ਇਹ ਮਨਾ ਤੂੰ ਸਮਝਦਾ? ਕਿਉਂ ਨਹੀਂ ਸੂਝਤਾ ਨੂੰ ਜੀਵਨ ਵਿੱਚ ਧਾਰਨ ਕਰਦਾ?
ਕਿਉਂ ਨਹੀਂ ਮਹਾਰਾਜ ਕਹਿੰਦੇ ਰੱਬ ਨੂੰ ਚੇਤੇ ਕਰਦਾ? ਹਰ ਜੀਓ ਕਿਰਪਾ ਕਰੋ ਗੁਰ ਮੇਲੋ। ਹੇ ਅਕਾਲ ਪੁਰਖ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੋ। ਮਹਾਰਾਜ ਸਾਨੂੰ ਪੂਰੇ ਸਤਿਗੁਰਾਂ ਦੇ ਨਾਲ ਮਿਲਣਾ ਕਰੋ। ਤਾ ਹਰ ਨਾਮ ਸਮਾਣਾ। ਤਾਂ ਹੀ ਮਹਾਰਾਜ ਹੈ ਨਾਮੀ ਪਰਮੇਸ਼ਰ ਤੁਹਾਡੇ ਵਿੱਚ ਸਾਡਾ ਸਮਾਉਣਾ ਹੋ ਸਕਦਾ ਹੈ। ਤੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਿਆ ਨਾ, ਹਿਰਦਿਓਂ ਹੋ ਕਰਕੇ, ਮਨ ਬਾਣੀ ਸਰੀਰ ਕਰਕੇ ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਨਾਲ ਮਿਲੇ ਆ, ਗੁਰੂ ਵਾਲੇ ਬਣੇ ਹਨ, ਤਾਂ ਹਰ ਨਾਮ ਸਮਾਣਾ, ਤਾਂ ਫਿਰ ਉਹਨਾਂ ਦਾ ਪਰਮੇਸ਼ਰ ਦੇ ਵੀ ਸਮਾਉਣਾ ਹੋ ਗਿਆ। ਵਾਹਿਗੁਰੂ ਦੇ ਨਾਮ ਦੇ ਵਿੱਚ ਇਕਮਿਕ ਹੋ ਗਏ ਹਨ। ਜਿਸ ਕੀ ਵਥ ਸੋਈ ਪ੍ਰਭ ਜਾਣੈ। ਜੀਵਨ ਦੇ ਅੰਦਰ ਸਾਧ ਸੰਗਤ ਜੀ ਹਰ ਕੋਈ ਸੁਖ ਲੋੜਦਾ ਹੈ ਕਿ ਮੈਨੂੰ ਸੁਖ ਦੀ ਪ੍ਰਾਪਤੀ ਹੋਵੇ, ਕਦੇ ਦੁਖੀ ਹੋਵੇ ਹੀ ਨਾ। ਪਰ ਵਾਹਿਗੁਰੂ ਦਾ ਸਰੂਪ ਰੂਪੀ ਸੁਖ ਬ੍ਰਹਮਾਨੰਦ ਜਿਹੜਾ ਹੈ, ਉਹ ਸਾਧ ਸੰਗਤ ਜੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਜਾਣਦਾ ਹੈ। ਜਿਸ ਕੀ ਵਥ ਸੋਈ ਪ੍ਰਭ ਜਾਣੈ। ਪਰਮੇਸ਼ਰ ਆਪ ਹੀ ਆਪਣੀ ਬ੍ਰਹਮਾਨੰਦ ਰੂਪੀ ਵਸਤੂ ਨੂੰ ਜਾਣਦਾ ਹੈ, ਕਿਵੇਂ ਔਰ ਕਿਸ ਜੀਵ ਨੂੰ ਦੇਣੀ ਹੈ, ਕਿਸ ਢੰਗ ਦੇ ਨਾਲ ਦਾਤ ਦੇਣੀ ਹੈ। ਮਹਾਰਾਜ ਕਹਿੰਦੇ ਕਿਹਨਾਂ ਦੀ ਝੋਲੀ ਵਿੱਚ ਇਹ ਦਾਤ ਪਾਉਣੀ ਹੈ, ਪਰਮੇਸ਼ਰ ਆਪ ਜਾਣਦਾ ਹੈ। ਜਿਸ ਨੂੰ ਦੇ ਸੋ ਪਾਏ। ਕਿਉਂਕਿ ਪ੍ਰਮਾਤਮਾ ਜਿਸ ਜੀਵ ਨੂੰ ਇਹ ਅਮੋਲਕ ਦਾਤ ਦਿੰਦਾ ਹੈ, ਉਹੋ ਹੀ ਪਾਉਂਦਾ ਹੈ। ਜੀਵ ਦਾ ਆਪਣਾ ਕੋਈ ਚਾਰਾ ਨਹੀਂ ਹੈ, ਜੀਵ ਦਾ ਆਪਣਾ ਕੋਈ ਬਲ ਨਹੀਂ। ਪ੍ਰਮਾਤਮਾ ਆਪ ਕਿਰਪਾ ਕਰੇ, ਜਿਸ ਨੂੰ ਦਾਤ ਦੇਵੇ ਉਹੋ ਹੀ ਦਾਤ ਪਾਉਂਦਾ ਹੈ। ਨਹੀਂ ਤਾਂ ਸਾਧ ਸੰਗਤ ਜੀ ਅੱਜ ਕੱਲ੍ਹ ਸਮਾਂ ਇਦਾਂ ਦਾ, ਹਰ ਕੋਈ ਆਪਣੇ ਆਪ ਨੂੰ ਬ੍ਰਹਮ ਗਿਆਨੀ ਮੰਨਦਾ। 108 ਬ੍ਰਹਮ ਗਿਆਨੀ ਮਹਾਂਪੁਰਖ ਗੱਡੀਆਂ ਤੇ ਵੀ ਲਿਖਾਇਆ ਹੁੰਦਾ, ਖਿਮਾ ਕਰਨਾ, ਸਾਰੇ ਨਹੀਂ ਇਹ ਗਲਤ ਹੁੰਦੇ ਤੇ ਸਾਰੇ ਸਹੀ ਵੀ ਨਹੀਂ ਹੁੰਦੇ। ਤੇ ਜੇ ਪੱਕਾ ਵੀ ਕੋਈ ਦਾਅਵਾ ਕਰ ਲਵੇ ਕਿ ਨਹੀਂ ਕੋਈ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਨਹੀਂ ਹੁੰਦਾ, ਹੁੰਦੇ ਆ, ਤਾਂ ਹੀ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਸ਼ਬਦ ਉਚਾਰਨ ਕੀਤੇ ਆ। ਕਿਉਂਕਿ ਜੇ ਅਸਲ ਹੋਵੇ ਨਕਲ ਉਹਦੇ ਤੋਂ ਹੀ ਬਣਦੀ ਹੈ। ਤੇ ਜੇ ਆਪਾਂ ਕਹਿੰਦੇ ਆ ਕਿ ਨਹੀਂ ਨਹੀਂ ਜੀ ਇਹ ਤਾਂ ਪਖੰਡੀ ਹੈ, ਪਖੰਡ ਪਾਦ ਕਰਨ ਵਾਲੇ ਹੈ, ਭੇਖ ਧਾਰੀ ਹੈ, ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਦੇ ਆ, ਤੇ ਸਾਧ ਸੰਗਤ ਜੀ ਆਖਰਕਾਰ ਜੇ ਅਸਲ ਸੀ ਉਹਦੇ ਤੋਂ ਨਕਲ ਬਣੀ ਹੈ ਨਾ, ਹੈਨ ਜ਼ਰੂਰ ਹੈ, ਭਾਵੇਂ ਵਿਰਲੇ ਵਿਰਲੇ ਟਾਵੇਂ ਟਾਵੇਂ। ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛੀਏ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ, ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹ ਚੀਤ, ਜਗ ਮੈਂ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ। ਵਿਰਲੇ ਵਿਰਲੇ ਆ ਟਾਵੇਂ ਟਾਵੇਂ ਹੈ। ਔਰ ਇਸੇ ਪ੍ਰਕਾਰ ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਬਹੁਤੀ ਗਿਣਤੀ ਨਹੀਂ ਰੱਬ ਦੇ ਪਿਆਰਿਆਂ ਬ੍ਰਹਮ ਬੇਤਿਆਂ ਦੀ। ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਜਿਸ ਨੂੰ ਦੇ ਸੋ ਪਾਏ। ਪ੍ਰਮਾਤਮਾ ਜਿਸ ਜੀਵ ਤੇ ਕਿਰਪਾ ਕਰਦਾ ਹੈ ਨਾ, ਇਹ ਬ੍ਰਹਮ ਗਿਆਨ ਦੀ ਬ੍ਰਹਮਾਨੰਦ ਦੀ ਅਵਸਥਾ ਦੀ ਦਾਤ ਬਖਸ਼ਿਸ਼ ਕਰਦਾ, ਉਹੋ ਹੀ ਅਸਲ ਦੇ ਵਿੱਚ ਪਾਉਂਦਾ ਹੈ। ਆਪਣੇ ਆਪ ਨਹੀਂ ਕੋਈ ਜੀਵ ਆਪਣੇ ਬਲ ਦੇ ਨਾਲ ਨਹੀਂ ਕਦੇ ਵੀ ਪਾ ਸਕਦਾ। ਜੀਵ ਦਾ ਆਪਣਾ ਕੋਈ ਚਾਰਾ ਨਹੀਂ ਹੈ, ਪ੍ਰਮਾਤਮਾ ਕਿਰਪਾ ਕਰੇ। ਤੋ ਜਿਵੇਂ ਮਹਾਂਪੁਰਖ ਬਚਨ ਕਰਿਆ ਕਰਦੇ, ਕਹਿੰਦੇ ਹਨ ਕਿ ਸੰਤ ਚਾਹੇ ਬ੍ਰਹਮ ਗਿਆਨੀ ਚਾਹੇ ਸਾਧ, ਇਹ ਭਗਤ, ਇਹ ਕਿੰਨੇ ਸ਼ਬਦ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵਰਤੇ ਹਨ। ਸਾਧ ਸੰਗਤ ਜੀ ਬ੍ਰਹਮ ਗਿਆਨੀ ਜਾਂ ਸੰਤ ਮਹਾਂਪੁਰਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਸੀਸ ਤੇ ਮਿਹਰ ਭਰੇ ਹੱਥ ਰੱਖ ਕੇ ਜਿਨ੍ਹਾਂ ਨੂੰ ਬਣਾਉਣਾ ਚਾਹਣ ਬਣਾ ਸਕਦੇ ਆ। ਸਤਿਗੁਰੂ ਜੀ ਕਿਰਪਾ ਕਰਨ, ਜਿਨ੍ਹਾਂ ਤੇ ਸੀਸ ਤੇ ਮਿਹਰ ਭਰੇ ਹੱਥ ਰੱਖ ਦੇਣ। ਮਹਾਰਾਜ ਸੱਚੇ ਪਾਤਸ਼ਾਹ ਦੀ ਕੀ ਪਤਾ ਕਿਸ ਤੇ ਕਿਰਪਾ ਕਰ ਦਿੰਦੇ, ਕਿਹਦੇ ਤੇ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ। ਕਿਉਂਕਿ ਸਤਿਗੁਰੂ ਜੀ ਦੇ ਘਰ ਦੇ ਵਿੱਚ ਕੋਈ ਦਾਤ ਦੀ ਘਾਟ ਨਹੀਂ ਹੈ, ਸਾਰੀਆਂ ਦਾਤਾਂ ਹਨ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਪਰ ਦਾਤ ਉਹੋ ਹੀ ਪਾਉਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਦਿੰਦੇ ਹੈ, ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਆਪ ਤਰੁੱਟ ਕਰਕੇ ਬਖਸ਼ਿਸ਼ ਕਰਦੇ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਉਹੋ ਹੀ ਗੁਰਮੁਖ ਪਿਆਰੇ ਦਾਤ ਪਾਉਂਦੇ ਹਨ। ਵਸਤ ਅਨੂਪ ਅਤ ਅਗਮ ਅਗੋਚਰ। ਅਕਾਲ ਪੁਰਖ ਵਾਹਿਗੁਰੂ ਦੇ ਜਿਹੜੀ ਸਰੂਪ ਰੂਪੀ ਵਸਤੂ ਹੈ ਨਾ, ਜਾਂ ਕਹਿ ਲਈਏ ਕਿ ਬ੍ਰਹਮਾਨੰਦ ਰੂਪੀ ਜਿਹੜੀ ਵਸਤੂ ਹੈ, ਉਪਮਾ ਤੋਂ ਰਹਿਤ ਹੈ। ਸਾਧ ਸੰਗਤ ਜੀ ਉਪਮਾ ਨਹੀਂ ਕੀਤੀ ਜਾ ਸਕਦੀ, ਕਿਸੇ ਨਾਲ ਤੁਲਨਾ ਦੇ ਕਰਕੇ ਸਮਗਰ ਰੂਪ ਦੇ ਵਿੱਚ ਉਪਮਾ ਨਹੀਂ ਕਥਨ ਕੀਤੀ ਜਾ ਸਕਦੀ।
ਫਿਰ ਮਹਾਰਾਜ ਕਹਿੰਦੇ ਕਿ ਅਗਮ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਔਰ ਇੰਦਰੀਆਂ ਕਰਕੇ ਅਗੋਚਰ ਹੈ। ਇੰਦਰੀਆਂ ਦਾ ਵੀ ਵਿਸ਼ਾ ਨਹੀਂ ਹੈ। ਜੇ ਇੰਦਰੀਆਂ ਦਾ ਵਿਸ਼ਾ ਹੋਵੇ ਤੇ ਅੱਖਾਂ ਦੇਖ ਸਕਦੀਆਂ ਨੇ ਕਿ ਰੱਬ ਇਦਾਂ ਦਾ ਹੈ। ਜੇ ਇੰਦਰੀਆਂ ਦਾ ਵਿਸ਼ਾ ਹੋਵੇ ਪ੍ਰਮਾਤਮਾ, ਤੇ ਫਿਰ ਨੱਕ ਦੱਸ ਸਕਦਾ ਸੁੰਘ ਕਰਕੇ ਕਿ ਇਦਾਂ ਦੀ ਸੁਗੰਧੀ ਵਾਲਾ ਹੈ। ਕੰਨ ਦੱਸ ਸਕਦੇ ਸੁਣ ਕਰਕੇ ਕਿ ਪ੍ਰਮਾਤਮਾ ਇਦਾਂ ਦਾ ਹੈ। ਪਰ ਨਹੀਂ ਸਾਧ ਸੰਗਤ ਜੀ, ਨਾ ਜ਼ੁਬਾਨ ਬੋਲ ਕੇ ਦੱਸ ਸਕਦੀ ਹੈ, ਨਾ ਅੱਖਾਂ ਦੇਖ ਕੇ ਦੱਸ ਸਕਦੀਆਂ ਨੇ, ਨਾ ਕੰਨ ਸੁਣ ਕੇ ਦੱਸ ਸਕਦੇ ਹੈ, ਨਾ ਨੱਕ ਸੁਗੰਧੀ ਕਰਕੇ ਦੱਸ ਸਕਦਾ ਹੈ, ਨਾ ਚਮੜੀ ਕਰਕੇ ਸਪਰਸ਼ਤਾ ਕਰਕੇ ਦੱਸਿਆ ਜਾ ਸਕਦਾ ਕਿ ਰੱਬ ਇਦਾਂ ਦਾ ਪਰਮੇਸ਼ਰ ਦਾ ਆਕਾਰ ਹੈ। ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਖਦੇ ਹੈ, ਵਸਤ ਅਨੂਪ ਆਤ ਅਗਮ ਅਗੋਚਰ। ਮਹਾਰਾਜ ਕਹਿੰਦੇ ਉਪਮਾ ਤੋਂ ਰਹਿਤ ਹੈ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਮਹਾਰਾਜ ਆਪ ਜੀ ਦੀ ਉਪਮਾ ਕਹਿਣੀ ਕਥਨੀ ਤੋਂ ਬਾਹਰ ਹੈ। ਐਸਾ ਬੇਅੰਤਾ ਸਰੂਪ ਹੈ, ਮਨ ਕਰਕੇ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ। ਗੁਰ ਪੂਰਾ ਅਲਖ ਲਖਾਏ। ਫਿਰ ਸਿੱਖ ਬੇਨਤੀ ਕਰਕੇ ਪੁੱਛਦੇ ਨੇ ਮਹਾਰਾਜ ਕਿ ਫਿਰ ਉਸ ਪਰਮਾਤਮਾ ਦੇ ਸਰੂਪ ਨੂੰ ਕੋਈ ਨਹੀਂ ਜਾਣ ਸਕਦਾ? ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਾਣ ਸਕਦੇ ਐ, ਜੇ ਸਤਿਗੁਰੂ ਜੀ ਕਿਰਪਾ ਕਰਕੇ ਜਣਾਉਣ। ਗੁਰ ਪੂਰਾ ਅਲਖ ਲਖਾਏ। ਨਾ ਲਿਖਿਆ ਜਾਣ ਵਾਲਾ ਪਰਮੇਸ਼ਰ ਦਾ ਸਰੂਪ ਲਿਖਿਆ ਜਾ ਸਕਦਾ ਜੇ ਪੂਰਾ ਸਤਿਗੁਰੂ ਕਿਰਪਾ ਕਰੇ ਤਾਂ। ਮਹਾਰਾਜ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਨ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸਹਿ 부ਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਪ੍ਰਮਾਤਮਾ ਆਪ ਕਿਰਪਾ ਕਰਕੇ ਆਪਣਾ ਸਰੂਪ 부ਝਾਏ ਤਾਂ ਹੀ ਬੁਝਿਆ ਜਾ ਸਕਦਾ, ਨਹੀਂ ਤਾਂ ਜੀਵ ਦਾ ਆਪਣਾ ਕੋਈ ਚਾਰਾ ਨਹੀਂ ਹੈ, ਆਪਣੇ ਬਲ ਦੇ ਨਾਲ ਕਦੇ ਬੁੱਝ ਨਹੀਂ ਸਕਦਾ। ਜਿਨ ਇਹ ਚਾਖੀ ਸੋਈ ਜਾਣੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਗੁਰਸਿੱਖੋ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦਾ ਜੋ ਬ੍ਰਹਮਾਨੰਦ ਦਾ ਰਸ ਹੈ ਨਾ, ਜਿਨ੍ਹਾਂ ਨੇ ਇਹ ਚਖਿਆ ਹੈ ਨਾ, ਉਹੋ ਹੀ ਜਾਣਦੇ ਕੀ ਸਵਾਦ ਹੈ। ਸਤਿਗੁਰੂ ਜੀ ਉਦਾਹਰਣ ਦੇ ਕਰਕੇ ਦੱਸਦੇ ਐ। ਫਿਰ ਜਿਵੇਂ ਜਿਵੇਂ ਸਿੱਖ ਬੇਨਤੀਆਂ ਕਰਕੇ ਪੁੱਛਦੇ ਨੇ, ਮਹਾਰਾਜ ਕਿੰਨਾ ਕੁ ਰਸ ਹੈ, ਕਿੰਨਾ ਕੁ ਸਵਾਦ ਹੈ ਬ੍ਰਹਮਾਨੰਦ ਦਾ। ਗੂੰਗੇ ਕੀ ਮਠਿਆਈ। ਮਹਾਰਾਜ ਕਹਿੰਦੇ, ਗੁਰਸਿੱਖੋ ਇਹੋ ਜਾਣ ਲਓ ਜਿਵੇਂ ਗੂੰਗੇ ਮਨੁੱਖ ਨੂੰ ਮਠਿਆਈ ਖਵਾਈ ਹੋਵੇ। ਉਹਦੇ ਚਿਹਰੇ ਤੋਂ, ਉਹਦੀ ਮੁਸਕਰਾਹਟ ਤੋਂ, ਉਹਦੀ ਖੁਸ਼ੀ ਤੋਂ ਇਹ ਪ੍ਰਤੀਤ ਹੁੰਦਾ ਹੈ, ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਬੜਾ ਖੁਸ਼ ਹੈ, ਪਰ ਉਹ ਦੱਸ ਨਹੀਂ ਸਕਦਾ ਕਿ ਕਿੰਨੀ ਮਿਠਾਸ ਹੈ। ਮਿਠਾਈ ਬੜੀ ਸਵਾਦਿਸ਼ਟ ਹੈ, ਬੜੀ ਸਵਾਦ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਰਸ ਨੂੰ, ਬ੍ਰਹਮਾਨੰਦ ਦੇ ਰਸ ਨੂੰ ਚੱਖ ਲੈਂਦੇ ਆ ਨਾ, ਸੱਚੇ ਪਾਤਸ਼ਾਹ ਕਹਿੰਦੇ ਫਿਰ ਕਿਹਦੇ ਉਦਾਹਰਣ ਦੇ ਕਰਕੇ ਦੱਸਣ ਕਿ ਇਦਾਂ ਦਾ ਵਾਹਿਗੁਰੂ ਦਾ ਨਾਮ ਦਾ ਰਸ ਹੈ। ਹਜੂਰ ਕਹਿੰਦੇ ਉਹ ਗੂੰਗੇ ਤੇ ਗੁੜ ਖਾਣ ਦੀ ਤਰ੍ਹਾਂ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਨਹੀਂ ਜਵਾਬ ਦੇ ਸਕਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਐਸੀ ਵਿਸਮਾਰਤਾ ਪ੍ਰਾਪਤ ਹੋ ਜਾਂਦੀ ਹੈ। ਰਤਨ ਲੁਕਾਇਆ ਲੁਕੈ ਨਾਹੀ। ਫਿਰ ਹਜੂਰ ਕਹਿੰਦੇ ਜਿਵੇਂ ਰਤਨ ਹੈ ਨਾ, ਅਮੋਲਕ ਦਾਤ ਹੈ, ਬੜੀ ਚਮਕ ਹੁੰਦੀ ਹੈ। ਜੇ ਕੋਈ ਇਸ ਨੂੰ ਲੁਕਾਉਣ ਦਾ ਯਤਨ ਕਰਦਾ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਲੁਕਿਆ ਨਹੀਂ ਰਹਿੰਦਾ। ਜਿੰਨੀ ਜ਼ਿਆਦਾ ਜੀਵ ਦੇ ਕੋਲ ਖੁਸ਼ੀ ਹੁੰਦੀ ਹੈ, ਇਉਂ ਮਹਾਰਾਜ ਕਹਿੰਦੇ ਕਿ ਲੁਕਾਇਆ ਹੋਇਆ ਜਿਹੜਾ ਰਤਨ ਯਤਨ ਵੀ ਕਰਦਾ ਉਹ ਕਦੇ ਲੁਕਿਆ ਨਹੀਂ ਰਹਿ ਸਕਦਾ। ਮਹਾਰਾਜ ਉਦਾਹਰਣ ਦੇ ਕਰਕੇ ਫਰਮਾਉਂਦੇ ਹਨ, ਜੇ ਕੋ ਰੱਖੈ ਲੁਕਾਈ। ਜੇ ਲੁਕਾਉਣ ਦਾ ਯਤਨ ਵੀ ਕਰੇ ਰਤਨ ਨਹੀਂ ਲੁਕਿਆ ਜਾ ਸਕਦਾ। ਤੇ ਜਿਨ੍ਹਾਂ ਦੇ ਅੰਦਰ ਹਿਰਦੇ ਅੰਦਰ ਰਤਨਾਂ ਦੀ ਤਰ੍ਹਾਂ ਸਾਧ ਸੰਗਤ ਜੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਵੇਂ ਸੂਰਜ ਚੜ੍ਹਨ ਦੇ ਨਾਲ ਪਤਾ ਚੱਲ ਹੀ ਜਾਂਦਾ ਨਾ ਕਿ ਸੂਰਜ ਚੜ੍ਹ ਗਿਆ ਹੈ। ਸੂਰਜ ਆਪ ਥੋੜਾ ਆਖਦਾ ਕਿ ਮੈਂ ਚੜ੍ਹ ਗਿਆ, ਪ੍ਰਕਾਸ਼ ਕਰ ਦਿੱਤਾ, ਨਹੀਂ। ਸਾਧ ਸੰਗਤ ਜੀ ਸੰਸਾਰ ਦੇ ਅੰਦਰ ਜੀਵਾਂ ਨੂੰ ਆਪਣੇ ਆਪ ਹੀ ਪਤਾ ਚੱਲ ਜਾਂਦਾ ਹੈ। ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ, ਜੇ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੰਦਾ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਰੂਪੀ ਸੂਰਜ ਚੜ੍ਹ ਦਿੰਦਾ, ਪ੍ਰਕਾਸ਼ ਹੋ ਹੀ ਜਾਂਦਾ ਹੈ। ਜਿਵੇਂ ਆਪਣੇ ਆਪ ਨੂੰ ਉਹ ਪਰਮੇਸ਼ਰ ਦਾ ਪਿਆਰਾ ਭਗਤ ਲੁਕਾਉਣ ਦਾ ਯਤਨ ਕਰਦਾ ਹੈ, ਅਜਰ ਸ਼ਕਤੀ ਨੂੰ ਜਰ ਕਰਕੇ ਰੱਖਦਾ ਹੈ, ਪਰ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਨਹੀਂ ਛਪਿਆ ਰਹਿ ਸਕਦਾ ਪਰਮੇਸ਼ਰ ਦਾ ਪਿਆਰਾ ਭਗਤ, ਉਹਦਾ ਪ੍ਰਤਾਪ ਪ੍ਰਗਟ ਹੋ ਹੀ ਜਾਣਾ ਕਰਦਾ ਹੈ। ਤੇ ਜਿਨ੍ਹਾਂ ਦੇ ਹਿਰਦੇ ਅੰਦਰ ਸਾਧ ਸੰਗਤ ਜੀ ਰਤਨਾਂ ਦੀ ਤਰ੍ਹਾਂ ਅਮੋਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮਾਨੰਦ ਦਾ ਰਸ ਰੂਪੀ ਰਤਨ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਹਜੂਰ ਕਹਿੰਦੇ ਕਦੇ ਲੁਕਿਆ ਨਹੀਂ ਰਹਿ ਸਕਦਾ। ਪਰਮਾਤਮਾ ਆਪ ਹੀ ਕਿਰਪਾ ਕਰਕੇ ਉਸ ਨੂੰ ਪ੍ਰਗਟ ਕਰ ਦਿੰਦਾ ਹੈ। ਇਹ ਉਹਨਾਂ ਬ੍ਰਹਮ ਬੇਤਿਆਂ ਗੁਰਮੁਖਾਂ ਦੀ ਨਿਮਰਤਾ ਹੈ। ਹਿਰਦੇ ਦੀ ਗਰੀਬੀ ਉਹ ਜੜ ਸ਼ਕਤੀ ਨੂੰ ਜੜ ਕਰਕੇ ਰੱਖਦੇ ਹੈ। ਪਰ ਜਿਵੇਂ ਸੂਰਜ ਚੜ੍ਹਨ ਦੇ ਨਾਲ ਪਤਾ ਚੱਲ ਹੀ ਜਾਂਦਾ ਹੈ, ਇਸੇ ਤਰ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦਾ ਜਿਹੜਾ ਅੰਦਰ ਹੈ ਉਹ ਪ੍ਰਕਾਸ਼ ਹੋਣੇ ਕਰਕੇ ਪਤਾ ਚੱਲ ਹੀ ਜਾਂਦਾ ਹੈ। ਭਾਵੇਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਲੁਕਾ ਕਰਕੇ ਰੱਖਦੇ ਹਨ। ਸਭ ਕੁਛ ਤੇਰਾ ਤੂੰ ਅੰਤਰਜਾਮੀ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਨੇ, ਹੇ ਪ੍ਰਮਾਤਮਾ ਸਾਰਾ ਕੁਝ ਤੁਹਾਡਾ ਹੀ ਪੈਦਾ ਕੀਤਾ ਹੈ। ਸਾਰੀ ਸ੍ਰਿਸ਼ਟੀ ਸਾਰੀ ਲੋਕਾਈ ਮਹਾਰਾਜ ਆਪ ਜੀ ਦੀ ਪੈਦਾ ਕੀਤੀ ਹੈ। ਹੇ ਮਹਾਰਾਜ ਤੂੰ ਅੰਤਰਜਾਮੀ ਹੈ, ਸਾਰਿਆਂ ਦੇ ਦਿਲਾਂ ਦੀ ਸਭ ਜੀਵਾਂ ਦੇ ਅੰਦਰ ਦੀ ਜਾਣਨ ਵਾਲਾ ਹੈ। ਸਭਨਾ ਕਾ ਪ੍ਰਭ ਸੋਈ। ਹੇ ਪ੍ਰਮਾਤਮਾ ਤੂੰ ਆਪ ਹੀ ਸਾਰਿਆਂ ਦਾ ਮਾਲਕ ਹੈ, ਸਭ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ, ਸਭ ਦੇ ਅੰਦਰ ਦੀਆਂ ਭਾਵਨਾਵਾਂ ਨੂੰ ਜਾਣਨ ਵਾਲਾ ਵੀ ਆਪ ਹੈ। ਹੇ ਪਰਮੇਸ਼ਰ ਆਪ ਹੀ ਸਭ ਦਾ ਮਾਲਕ ਹੈ। ਜਿਸਨੂੰ ਦਾਤ ਕਰੇ ਸੋ ਪਾਏ। ਪਰ ਜੀਵਨ ਦੇ ਅੰਦਰ ਜਿਨ੍ਹਾਂ ਨੂੰ ਇਹ ਦਾਤ ਦਿੰਦਾ ਹੈ ਨਾ, ਤੂੰ ਸਭਨਾ ਕਾ ਪ੍ਰਭ ਸੋਈ ਹੈ, ਭਾਵੇਂ ਸਾਰਿਆਂ ਦਾ ਹੀ ਆ, ਸਭ ਦੇ ਅੰਦਰ ਹੀ ਬੈਠਾ ਹੋਇਆ ਹੈ। ਪਰ ਮਹਾਰਾਜ ਜਿਨ੍ਹਾਂ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਦੀ ਦਾਤ ਆਪ ਜੀ ਦੇਣਾ ਚਾਹੋ, ਹੇ ਮਹਾਰਾਜ ਉਹੋ ਹੀ ਪਾਵੰਦੇ ਹੈ। ਜਿਸ ਨੂੰ ਦਾਤ ਕਰੇ ਸੋ ਪਾਏ, ਉਹਨਾਂ ਨੇ ਮਹਾਰਾਜ ਦਾਤ ਪਾਈ ਹੈ ਜਿਨ੍ਹਾਂ ਤੇ ਆਪ ਨੇ ਕਿਰਪਾ ਕੀਤੀ, ਆਪਣੇ ਸਰੂਪ ਰੂਪੀ ਦਾਤ ਦੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਤੇ ਆਪ ਨੇ ਤਰੁੱਟ ਕਰਕੇ ਮਹਾਰਾਜ ਕਿਰਪਾ ਕੀਤੀ ਹੈ। ਜਨ ਨਾਨਕ ਅਵਰ ਨ ਕੋਈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਤੁਹਾਡੇ ਤੋਂ ਬਿਨਾਂ ਮਹਾਰਾਜ ਕੋਈ ਨਹੀਂ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਜਿਨ੍ਹਾਂ ਨੇ ਮਹਾਰਾਜ ਦਾਤ ਪਾਈ ਹੈ ਨਾ, ਤੁਹਾਡੇ ਤੋਂ ਕਿਰਪਾ ਕਰਕੇ ਪਾਈ ਹੈ, ਜਿਨ੍ਹਾਂ ਤੇ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਜਿਸ ਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਮਹਾਰਾਜ ਫਿਰ ਉਹਨਾਂ ਨੂੰ ਤੁਹਾਡੇ ਸਰੂਪ ਤੋਂ ਬਿਨਾਂ ਕੋਈ ਦੂਜਾ ਦਿਸਦਾ ਹੀ ਨਹੀਂ ਹੈ। ਜਿਨ੍ਹਾਂ ਤੇ ਆਪ ਜੀ ਨੇ ਪ੍ਰਸੰਨ ਹੋ ਕਰਕੇ ਮਹਾਰਾਜ ਇਹ ਜੀਵਨ ਦੇ ਅੰਦਰ ਆਪਣੇ ਸਰੂਪ ਰੂਪੀ ਦਾਤ ਦੀ ਬਖਸ਼ਿਸ਼ ਕੀਤੀ ਹੈ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਜਨ ਨਾਨਕ ਅਵਰ ਨਾ ਕੋਈ, ਤੁਹਾਡੇ ਤੋਂ ਬਿਨਾਂ ਕੋਈ ਮਹਾਰਾਜ ਦੂਸਰਾ ਦਿਸਦਾ ਹੀ ਨਹੀਂ ਹੈ। ਸਭ ਥਾਵਾਂ ਤੇ ਆਪ ਜੀ ਦੇ ਸਰੂਪ ਮਹਾਰਾਜ ਤਿਨਾਂ ਨੂੰ ਨਜ਼ਰ ਆਉਂਦਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਸਭ ਥਾਵਾਂ ਤੇ ਆਪ ਜੀ ਦਾ ਹੀ ਸਰੂਪ ਹੈ, ਸਭ ਥਾਵਾਂ ਤੇ ਆਪ ਹੀ ਮਹਾਰਾਜ ਵਰਤ ਰਹੇ ਹੋ। ਕੌਣ ਹੈ ਮਹਾਰਾਜ ਜਿਹੜਾ ਆਪ ਜੀ ਦੇ ਸਰੂਪ ਤੋਂ ਬਿਨਾਂ ਹੋਵੇ? ਸਾਰੀ ਲੋਕਾਈ ਦੇ ਅੰਦਰ, तमाम ਸੰਸਾਰ ਭਰ ਦੇ ਜੀਵ ਜੰਤੂਆਂ ਦੇ ਅੰਦਰ ਤੁਹਾਡਾ ਪ੍ਰਕਾਸ਼ ਰੂਪ ਹੀ ਗੁਰਮੁਖ ਪਿਆਰਿਆਂ ਨੂੰ ਨਜ਼ਰ ਆਉਂਦਾ ਹੈ, ਜਿਨ੍ਹਾਂ ਤੇ ਤਰੁੱਟ ਕਰਕੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਮਿਹਰ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਭ ਕੁਛ ਕੀਤਾ ਸਭ ਕੁਛ ਤੇਰਾ ਤੂੰ ਅੰਤਰਜਾਮੀ। ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰੇ ਸੋ ਪਾਏ। ਜਨ ਨਾਨਕ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।